ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 15 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਪਾਂਸਰ ਕਰਦੇ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇ ਪਲਾਨ ਚੇਂਜਸ ਕਰਵਾਉਣੇ ਆ, ਪਲਾਨ ਦੇ ਵਿੱਚ ਤਬਦੀਲੀ ਕਰਵਾਉਣੀ ਹੈ, ਨਵੇਂ ਪਲਾਨ ਦੇ ਲਈ ਅਪਲਾਈ ਕਰਨਾ ਹੈ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੇਂਜਸ ਕਰਵਾਉਣ ਦੇ ਲਈ, ਵਿਜ਼ਟਰ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲੇਟੈਸਟ ਖਬਰ ਇਹ ਆ ਰਹੀ ਆ, ਯੈਮਨ ਦੇ ਜੋ ਹੌਥੀ ਰੈਬਲਸ ਆ, ਉਹਨਾਂ ਨੇ ਰੈੱਡ ਸੀ ਦੇ ਵਿੱਚ 2 ਕਾਰਗੋ ਸ਼ਿਪਸ ਦੇ ਉੱਤੇ ਅਟੈਕ ਕੀਤਾ ਹੈਗਾ। ਇਹ ਪਹਿਲੀ ਵਾਰੀ ਨਹੀਂ ਕੀਤਾ, ਇਹ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਕੀਤਾ ਸੀ। ਹੌਥੀਜ਼ ਨੇ 9 ਸਾਲ ਪਹਿਲਾਂ ਇਸ ਏਰੀਏ ਨੂੰ, ਜੋ ਯੈਮਨ ਦਾ ਹਿੱਸਾ ਹੈਗਾ ਆ, ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤੇ ਉਦੋਂ ਤੋਂ ਹੀ ਉਹ ਹਮਾਸ ਦੀ ਵੀ ਸਪੋਰਟ ਕਰਦੇ ਆ ਤੇ ਉਹਨਾਂ ਸ਼ਿਪਸ ਨੂੰ ਟਾਰਗੇਟ ਕਰਦੇ ਆ ਜੋ ਇਜ਼ਰਾਈਲ ਨੂੰ ਜਾਣੇ ਹੁੰਦੇ ਹੈਗੇ ਆ। ਸੋ ਜਿਹੜਾ ਇਹ ਵੈਸਲ ਅਟੈਕ ਹੋਇਆ ਆ, ਇਹ ਬਾਬ ਐਲ ਮੈਂਡੇਵ ਕਰਕੇ ਉਸ ਨੂੰ ਅਟੈਕ ਕੀਤਾ ਗਿਆ ਆ, ਇੱਕ ਡਰੋਨ ਦੇ ਰਾਹੀਂ ਤੇ ਇੱਕ ਮਿਸਲ ਦੇ ਰਾਹੀਂ। US ਦੇ ਡਿਫੈਂਸ ਆਫੀਸ਼ੀਅਲਸ ਨੇ ਇਹ ਕਿਹਾ ਵੀ ਅਸੀਂ ਅਵੇਅਰ ਹਾਂ ਵੀ ਇੱਥੋਂ ਜਿਹੜਾ ਅਟੈਕ ਹੋਇਆ ਹੈਗਾ। ਕੰਟੇਨਰ ਸ਼ਿਪ, ਜਿਸ ਨੂੰ ਐਲ ਜੈਸਟਰੈਕ ਕਰਕੇ ਜਾਣਿਆ ਜਾਂਦਾ, ਇਹਨੂੰ ਜਰਮਨ ਦੀ ਟਰਾਂਸਪੋਰਟ ਕੰਪਨੀ ਹਪਾਗ ਲੋਇਡ ਕਰਕੇ ਜਾਣੀ ਜਾਂਦੀ ਆ, ਤੇ ਇਹ ਜਾ ਰਿਹਾ ਸੀ ਲਾਇਬੇਰੀਆ ਨੂੰ, ਵੈਸਟ ਅਫਰੀਕਾ ਦੇ ਵਿੱਚ। ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਦੂਜੀ ਵਾਰੀ ਸੈਕੰਡ ਸ਼ਿਪ ਅਟੈਕ ਹੋਇਆ। ਇਸ ਤੋਂ ਪਹਿਲਾਂ ਵੀ ਜੋ ਇਹ ਖਾੜਕੂ ਗਰੁੱਪ ਆ, ਇਹਨਾਂ ਨੇ ਅਟੈਕ ਕੀਤਾ ਸੀ। US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਹੁਣਾਂ ਨੇ, ਉਹ ਅੱਜ ਕੱਲ ਮਿਡਲ ਈਸਟ ਦੇ ਟ੍ਰਿਪ ਦੇ ਉੱਤੇ ਆ, ਤੇ ਉਹਨਾਂ ਨੇ ਕਿਹਾ ਜਿਹੜੇ ਹਾਊਥੀਜ਼ ਆ ਯੈਮਨ ਦੇ ਵਿੱਚ, ਇਹ ਇੱਕ ਤਰ੍ਹਾਂ ਨਾਲ ਮਟੀਰੀਅਲ ਥ੍ਰੈਟ ਹੈਗੇ ਆ ਸ਼ਿਪਿੰਗ ਤੇ ਕਮਰਸ ਨੂੰ। ਇਸ ਰੀਜਨ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਿਪ ਆ ਉਹ ਲੰਘਦੇ ਹੈਗੇ ਆ, ਤੇ ਇਸ ਇੱਕ ਹੋਰ ਅਟੈਕ ਦੇ ਨਾਲ ਕਹਿੰਦੇ ਵੀ ਜਿਹੜੇ ਇੰਸ਼ੋਰੈਂਸ ਦੇ ਪ੍ਰੀਮੀਅਮ ਆ ਉਹ ਹੋਰ ਉੱਪਰ ਜਾਣਗੇ, ਤੇ ਕੁਛ ਜਿਹੜੇ ਹੋਰ ਸ਼ਿਪ ਆ ਉਹਨਾਂ ਨੂੰ ਜਿਹੜਾ ਡਿਫਰੈਂਟ ਰਾਊਟ ਆ ਉਹ ਲੱਭਣਾ ਪਊਗਾ। ਸੋ ਇਹ ਇੱਕ ਜੋ ਹੌਥੀਜ਼ ਹੈਗੇ ਆ, ਇਹ ਫਾਈਟ ਕਰ ਰਹੇ ਹੈਗੇ ਯੈਮਨ ਦਾ ਜੋ ਸਾਊਦੀ ਬੈਕ ਗਵਰਨਮੈਂਟ ਹੈਗੀ ਆ ਉਹਦੇ ਅਗੇਂਸਟ ਤੇ। ਸੋ ਇਹਨਾਂ ਨੂੰ ਈਰਾਨ ਦੇ ਸਮਰਥਕ ਗਿਣਿਆ ਜਾਂਦਾ ਹੈਗਾ ਆ ਜੀ। ਬਾਵੈਲ ਮੰਡੇਵ ਸਟ੍ਰੇਟ, ਇਹ 20 ਮੀਲ ਦਾ ਚੈਨਲ ਹੈਗਾ ਆ, ਜੋ ਐਰਟਰੀਆ ਨੂੰ ਤੇ ਦਜੀਬੋਟੀ ਏਰੀਆ ਜੋ ਅਫਰੀਕਾ ਦੇ ਵਿੱਚ ਹੈਗਾ, ਉਹਨਾਂ ਨੂੰ ਜਿਹੜਾ ਆ ਸੈਪਰੇਟ ਕਰਦਾ ਹੈਗਾ। 17,000 ਤੋਂ ਵੱਧ ਸ਼ਿਪ, ਜੇ ਆਪਾਂ ਗਿਣਦੇ ਜਾਈਏ 10% ਪੂਰੇ ਗਲੋਬਲ ਟ੍ਰੇਡ ਦਾ, ਉਹ ਇਸ ਪਾਸੇ ਤੋਂ ਹੀ ਲੰਘਦੇ ਹੈਗੇ ਆ। ਕੋਈ ਵੀ ਜਿਹੜਾ ਸ਼ਿਪ ਆ ਉਹ ਸੁਏਜ਼ ਕਨਾਲ ਤੋਂ ਜਾਂ ਇੰਡੀਅਨ ਓਸ਼ਨ ਤੋਂ ਆਉਂਦਾ,
ਉਹ ਵੀ ਇਸ ਰਸਤੇ ਦੇ ਥਾਹੀਂ ਜਾਂਦਾ ਹੈਗਾ। ਜੀ, ਉਧਰ ਇੱਕ ਹੋਰ ਹਾਈਜੈਕਰਸ ਦੇ ਦੁਆਰਾ ਜਿਹੜੇ ਕਿ ਕਹਿੰਦੇ ਲਾਈਕਲੀ ਸੋਮਾਲੀਆ ਤੋਂ ਦੱਸੇ ਜਾਂਦੇ ਆ, ਉਹਨਾਂ ਨੇ ਬਲਗੇਰੀਆ ਦੇ ਇੱਕ ਬੇੜੇ ਨੂੰ, ਜਹਾਜ਼ ਨੂੰ ਅਰੇਬੀਅਨ ਸਾਗਰ ਦੇ ਵਿੱਚ ਉੱਥੇ ਸੀਜ਼ ਕਰ ਲਿਆ ਸੀ। ਯੂਐਸ ਦੇ ਡਿਫੈਂਸ ਅਧਿਕਾਰੀ ਤੇ ਪ੍ਰਾਈਵੇਟ ਇੰਟੈਲੀਜੈਂਸ ਫਰਮ ਐਮਬਰੀ ਜਿਹੜੇ ਉਹ ਕਹਿ ਰਹੇ ਆ ਵੀ ਜਿਹੜਾ ਐਮਐਸਸੀ ਪਲੈਟੀਨਮ 3 ਆ, ਜਿਹੜਾ ਲਾਈਬੇਰੀਅਨ ਫਲੈਗ ਕੰਟੇਨਰ ਸ਼ਿਪ ਸੀਗਾ, ਉਸ ਨੂੰ ਅੱਗ ਲੱਗ ਗਈ ਸੀ ਇਸ ਸਟ੍ਰਾਈਕ ਤੋਂ ਬਾਅਦ ਦੇ ਵਿੱਚ। ਇਹ ਨਹੀਂ ਕਹਿੰਦੇ ਵੀ ਅਜੇ ਪੂਰੀ ਜਾਣਕਾਰੀ ਵੀ ਅੰਦਰ ਕੋਈ ਸੀਗਾ ਜਾਂ ਨਹੀਂ, ਜਾਂ ਕਿੰਨੇ ਜਾਣੇ ਜਿਸ ਦੇ ਵਿੱਚ ਹਰਟ ਹੋਏ ਆ। 2 ਮਿਜ਼ਾਈਲਾਂ ਜਿਹੜੀਆਂ ਫਾਇਰ ਕੀਤੀਆਂ ਗਈਆਂ ਸੀ ਇੱਕ ਇਸ ਜਿਹੜੀਆਂ ਆ ਉਹ ਅਟੈਕ ਦੇ ਵਿੱਚ, ਤੇ ਪਲੈਟੀਨਮ ਕਹਿੰਦੇ ਵੀ ਇਹ ਜਿਹੜਾ ਜਹਾਜ਼ ਆ ਇਹ ਟਰਨ ਅਰਾਊਂਡ ਹੋ ਗਿਆ ਸੀਗਾ ਤੇ ਹੁਣ ਹੈਡਡ ਸਾਊਥ ਆ, ਵਾਪਸ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀ, ਜਿਹੜਾ ਟਰੈਕਿੰਗ ਡਾਟਾ ਆ ਉਹ ਦੱਸਦਾ ਹੈਗਾ ਆ। ਸੋ ਇਹ ਬਹੁਤ ਹੀ ਇੱਕ ਅਜਿਹੀ ਥਾਂ ਦੇ ਉੱਤੇ ਆ, ਜਿਹੜਾ ਮਿਡਲ ਈਸਟ ਤੇ ਅਫਰੀਕਾ ਦੇ ਵਿਚਾਲੇ ਜਿਹੜੀ ਖਾੜੀ ਆ, ਜਿਹੜਾ ਇਹ ਲਾਲ ਸਾਗਰ ਹੈਗਾ ਆ, ਉਹਦੇ ਵਿੱਚੋਂ ਇਹ ਲੰਘਦਾ ਹੈ ਤੇ ਯਮਨ ਦੇ ਉਸੇ ਇਲਾਕੇ ਦੇ ਵਿੱਚ ਇਹ ਹਾਊਥੀਜ਼ ਪੂਰਾ ਜਿਹੜਾ ਉਹ ਕੰਟਰੋਲ ਕਰਦੇ। ਉਹ ਤੋਂ ਥੋੜਾ ਜਿਹਾ ਥੱਲੇ ਆ ਜੋ ਅਫਰੀਕਾ ਦੇ ਵਿੱਚ, ਤਾਂ ਉਧਰ ਸੋਮਾਲੀਆ ਵਾਲੇ ਜਿਹੜੇ ਪਾਇਰੇਟਸ ਆ ਉਹ ਕਾਫੀ ਮਸ਼ਹੂਰ ਨੇ। ਇਹ ਗਲੋਬਲ ਸ਼ਿਪਿੰਗ ਲੇਨ ਹੈਗੀ ਆ, ਪਰ ਇੱਥੇ ਲਗਾਤਾਰ ਕਈ ਜਿਹੜੇ ਜਹਾਜ਼ ਆ, ਸਮੁੰਦਰੀ ਜਹਾਜ਼ ਆ, ਉਹ ਟਾਰਗੇਟ ਕੀਤੇ ਜਾ ਰਹੇ। ਇਜ਼ਰਾਈਲ ਹਮਾਸ ਦੀ ਵਾਰ ਤੋਂ ਬਾਅਦ ਦੇ ਵਿੱਚ ਹਾਊਥੀਜ਼ ਨੇ, ਲੈਬਨਾਨ ਵਾਲਿਆਂ ਨੇ ਡਾਇਰੈਕਟਲੀ ਜਿਹੜਾ ਆ ਉਹ ਇਹਨਾਂ ਦੇ ਉੱਤੇ ਹੋਰ ਵੀ ਹਮਲੇ ਜਿਹੜੇ ਉਹ ਕੀਤੇ ਆ। ਸੋ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵਹੀਕਲ ਟਰਾਂਸਪੋਰਟ ਸ਼ਿਪ ਆ ਉਸ ਨੂੰ ਸੀਜ਼ ਕਰ ਲਿਆ ਸੀ, ਜਿਹੜਾ ਇਜ਼ਰਾਈਲ ਦੇ ਨਾਲ ਸਿੱਧਾ ਜੁੜਿਆ ਹੋਇਆ ਸੀਗਾ ਯਮਨ ਦੇ ਹੀ ਤੱਟ ਤੋਂ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਹਾਊਥੀਜ਼ ਦੇ ਦੁਆਰਾ ਇਹ ਲਗਾਤਾਰ ਹਮਲੇ ਜਹਾਜ਼ਾਂ ਦੇ ਉੱਤੇ, ਸਮੁੰਦਰੀ ਜਹਾਜ਼ਾਂ ਦੇ ਉੱਤੇ ਕੀਤੇ ਜਾ ਰਹੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਜ਼ਰਾਈਲ ਹਮਾਸ ਦੀ ਗੱਲ ਦੇ ਵਿੱਚ ਜੇ ਅਪਡੇਟ ਕਰਦੇ ਜਾਈਏ, ਬਾਈਡਨ ਹੁਣਾਂ ਨੇ ਇੱਕ ਆਪਣਾ ਟੌਪ ਦਾ ਐਡਵਾਈਜ਼ਰ ਆ ਉਹ ਇਜ਼ਰਾਈਲ ਨੂੰ ਹੁਣ ਘੱਲਿਆ ਆ। ਕਹਿੰਦੇ ਵੀ ਇਜਿਪਸ਼ੀਅਨ ਮਿਸਰ ਦੇ ਬਾਰਡਰ ਦੇ ਉੱਤੇ ਗਾਜ਼ਾ ਦੇ ਨਾਲ ਜਿਹੜਾ ਆ ਉੱਥੇ ਦਬਾਅ ਜਿਹੜਾ ਉਹ ਲਗਾਤਾਰ ਵੱਧ ਰਿਹਾ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੇਵਾਨ ਨੂੰ ਕੱਲ ਇਹਨਾਂ ਨੇ ਘੱਲਿਆ ਸੀ, ਜਿਹੜੇ ਕਿ ਇਜ਼ਰਾਈਲੀ ਅਧਿਕਾਰੀਆਂ ਦੇ ਨਾਲ ਮਿਲਣਗੇ। ਜਿਹੜੀ ਯੂਐਸ ਤੇ ਇਜ਼ਰਾਈਲ ਦੇ ਦਰਮਿਆਨ ਰਿਫਟ ਨਜ਼ਰ ਆਈ ਆ, ਜਿਹੜਾ ਬਿਆਨ ਵੀ ਆਇਆ ਸੀ ਪ੍ਰੈਜ਼ੀਡੈਂਟ ਬਾਈਡਨ ਦਾ ਇਜ਼ਰਾਈਲ ਨੂੰ ਲੈ ਕੇ ਵੀ ਤੁਸੀਂ ਜਿਹੜੀ ਬਗੈਰ ਦੇਖੇ ਇੰਨੇ ਬੰਬ ਸਿੱਟ ਰਹੇ ਆ, ਉਹਦੇ ਨਾਲ ਦੁਨੀਆ ਭਰ 'ਚ ਤੁਹਾਡੀ ਸਪੋਰਟ ਨੂੰ ਘਟ ਰਿਹਾ ਹੈਗਾ ਆ। ਪ੍ਰੈਸ਼ਰ ਕਹਿੰਦੇ ਵੀ ਗਾਜ਼ਾ ਦੇ ਸਦਰਨ ਬਾਰਡਰ ਇਜਿਪਟ ਦੇ ਨਾਲ ਵੀ ਜਿਹੜਾ ਆ ਉੱਥੇ ਵੱਧ ਰਿਹਾ, ਕਿਉਂਕਿ ਉੱਥੋਂ ਜਿਹੜੇ ਰੈਫਿਊਜੀ ਆ ਉਹ ਮਿਸਰ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਆ। ਮਿਸਰ ਵੀ ਜਿਹੜਾ ਉਹਨਾਂ ਨੂੰ ਹਾਲ ਦੀ ਘੜੀ ਉਹ ਜਗ੍ਹਾ ਨਹੀਂ ਦੇ ਰਿਹਾ ਹੈਗਾ। ਉਧਰ ਬਹੁਤ ਸਾਰੀਆਂ ਜਿਹੜੀਆਂ ਉਧਰੋਂ ਤਸਵੀਰਾਂ, ਸਾਰੀਆਂ ਚੀਜ਼ਾਂ ਆ ਰਹੀਆਂ ਆ, ਜਿਹਦੇ ਵਿੱਚ ਪੈਲਸਤੀਨੀ ਬੰਦਿਆਂ ਨੂੰ ਕੱਛਿਆਂ ਤੱਕ ਇੱਕ ਹਿਸਾਬ ਦੇ ਨਾਲ ਨੰਗੇ ਕਰਕੇ ਇਹ ਚੈੱਕ ਕੀਤਾ ਜਾ ਰਿਹਾ ਵੀ ਇਹਨਾਂ ਦੇ ਕੋਲ ਕੋਈ ਹਥਿਆਰ ਤਾਂ ਨਹੀਂ। ਅੱਜ ਇਜ਼ਰਾਈਲ ਵਾਲਿਆਂ ਦੇ ਮੰਤਰੀ ਕਹਿ ਰਹੇ ਸੀਗੇ ਵੀ ਇਸ ਤੋਂ ਬਾਅਦ ਦੇ ਵਿੱਚ ਇਹ ਫੋਟੋਆਂ ਆ ਉੱਥੋਂ ਹੁਣ ਜਾਰੀ ਨਹੀਂ ਕੀਤੀਆਂ ਜਾਣਗੀਆਂ। ਹੁਣ ਇੱਕ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਨਵਾਂ ਜਿਹੜੀ ਚੀਜ਼ ਆ ਉਹ ਚੱਲ ਰਹੀ ਆ। ਯੂਐਸ ਨੇ ਇੱਕ ਪੋਸੀਬਲ ਪਲਾਨ ਉਸ ਨੂੰ ਫਲੋਟ ਕੀਤਾ ਆ, ਉਹ ਹਵਾ ਦੇ ਵਿੱਚ ਜਿਹੜਾ ਇੱਕ ਲੈ ਕੇ ਆਂਦਾ ਪਲਾਨ ਵੀ ਪੋਸਟ ਵਾਰ ਗਾਜ਼ਾ ਕਿੱਦਾਂ ਦਾ ਹੋ ਸਕਦਾ ਆ, ਕੌਣ ਉਸ ਨੂੰ ਗਵਰਨ ਕਰ ਸਕਦਾ ਆ। ਕਹਿੰਦੇ ਵੀ ਜਦੋਂ ਇਜ਼ਰਾਈਲ ਪੂਰੀ ਤਰ੍ਹਾਂ ਹਮਾਸ ਨੂੰ ਖਤਮ ਕਰ ਦਊਗੀ। ਪੈਲਸਟੀਨੀਅਨ ਅਥਾਰਟੀ ਦੇ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਕਹਿੰਦੇ ਆ ਵੀ ਗਾਜ਼ਾ ਪੱਟੀ ਦੇ ਵਿੱਚ ਉਹਨਾਂ ਦਾ ਜਿਹੜਾ ਸਿਆਸੀ ਕੰਟਰੋਲ ਆ ਪੂਰੀ ਤਰ੍ਹਾਂ ਹਟ ਗਿਆ ਸੀਗਾ, ਜਦੋਂ ਹਮਾਸ ਨੇ ਉਹਨਾਂ ਨੂੰ 2007 ਦੇ ਵਿੱਚ ਇੱਕ ਹਿਸਾਬ ਦੇ ਨਾਲ ਬਾਹਰ ਦਾ ਰਸਤਾ ਦਿਖਾਇਆ ਸੀਗਾ। ਸੋ ਹਾਈ ਲੈਵਲ ਮੀਟਿੰਗ ਜਿਹੜੀ ਆ ਉਹ ਅੱਜ ਇਜ਼ਰਾਈਲ ਦੇ ਵਿੱਚ ਹੋ ਰਹੀ ਆ, ਜਿੱਥੇ ਜੇਕ ਸੁਲੇਵਾਨ ਤੇ ਉਧਰ ਇਜ਼ਰਾਈਲ ਦੇ ਟੌਪ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ। ਕਹਿੰਦੇ ਵੀ ਇਹ ਪ੍ਰਪੋਜ਼ਲ ਕਈ ਉਹਨਾਂ ਪ੍ਰਪੋਜ਼ਲ ਦੇ ਵਿੱਚੋਂ ਇੱਕ ਆ ਜਿਹਦੇ ਵਿੱਚ ਵਾਸ਼ਿੰਗਟਨ ਇਹ ਹੁਣ ਆਲਰੇਡੀ ਇਹ ਦੇਖਣਾ ਸ਼ੁਰੂ ਕਰ ਰਿਹਾ ਆ ਵੀ ਗਾਜ਼ਾ ਨੂੰ ਇਵੈਂਚੁਅਲੀ ਗਵਰਨ ਕੌਣ ਕਰੂਗਾ। ਇਜ਼ਰਾਈਲ ਦੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਨੇ, ਉਹਨਾਂ ਦੀ ਸਰਕਾਰ ਦੇ ਵਿੱਚ ਵੀ ਅਜਿਹੇ ਲੋਕ ਨੇ ਜਿਹੜੇ ਕਹਿੰਦੇ ਆ ਵੀ ਪੂਰੀ ਗਾਜ਼ਾ ਦੇ ਵਿੱਚ ਇਜ਼ਰਾਈਲ ਦਾ ਹੀ ਰਾਜ ਹੋਣਾ ਚਾਹੀਦਾ ਆ। ਪਰ ਲਗਾਤਾਰ ਬੰਬਾਰਡਮੈਂਟ ਹੋ ਰਹੀ ਆ। ਪਹਿਲੋਂ ਨਦਰਨ ਵਾਲੇ ਉੱਤਰੀ ਇਲਾਕੇ ਦੇ ਵਿੱਚ ਗਾਜ਼ਾ ਪੱਟੀ 'ਚ ਬੰਬਾਰਡਮੈਂਟ ਚੱਲਦੀ ਰਹੀ ਆ, ਤੇ ਹੁਣ ਹੌਲੀ ਹੌਲੀ ਉਹੀ ਜਿਹੜੀ ਬੰਬਾਰਡਮੈਂਟ ਆ ਇਹ ਸਦਰਨ ਦੱਖਣ ਵਾਲੇ ਪਾਸੇ ਜਿਹੜੇ ਆ ਉਹ ਆਈ ਹੈਗੀ ਆ। ਤੇ ਉੱਥੇ ਇਹੀ ਬਾਰ-ਬਾਰ ਇਜ਼ਰਾਈਲ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਹਮਾਸ ਨੂੰ ਜਿਹੜਾ ਆ ਉਹ ਖਤਮ
ਕਰ ਦੇਣਾ ਆ। ਤੇ ਜਿਸ ਤਰੀਕੇ ਦੇ ਨਾਲ ਇਦਾਂ ਦੇ ਪਲਾਨਸ ਪ੍ਰਪੋਜ਼ਲ ਸਾਹਮਣੇ ਆ ਰਹੇ ਆ, ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਬੰਦ ਵੀ ਹੋ ਜਾਵੇ, ਪਰ ਉੱਥੇ ਘਾਣ ਕਾਫੀ ਜ਼ਿਆਦਾ ਹੋ ਚੁੱਕਾ ਹੈ। ਪੈਲਸਤੀਨੀਅਨ ਅਥਾਰਟੀ ਜਿਹਦੇ ਨਾਲ ਯੂਐਸ ਦੀ ਗਵਰਨਮੈਂਟ ਗੱਲਬਾਤ ਕਰ ਰਹੀ ਆ, ਉਹਨਾਂ ਦਾ ਪੋਪੂਲੈਰਿਟੀ ਉਸ ਏਰੀਏ 'ਚ ਬਹੁਤ ਘੱਟ ਹੈ, ਕਿਉਂਕਿ ਪਿਛਲੇ 17 ਸਾਲਾਂ ਤੋਂ ਇਲੈਕਸ਼ਨ ਹੀ ਨਹੀਂ ਹੋਈ। 88 ਸਾਲਾਂ ਦਾ ਆਵਾਸ ਜੋ ਪੈਲਸਤੀਨੀਅਨ ਅਥਾਰਟੀ ਨੂੰ ਹੈਡ ਕਰਦਾ ਆ, ਕਹਿੰਦੇ ਵੀ ਬਹੁਤ ਅਨਪੋਪੂਲਰ ਆ। ਬਹੁਤ ਸਾਰੇ ਜਿਹੜੇ ਪੈਲਸਤੀਨੀਅਨ ਆ ਉਹ ਇਹੀ ਸੋਚਦੇ ਆ ਵੀ ਇਹ ਇਜ਼ਰਾਈਲ ਦੀ ਸਿਕਿਉਰਿਟੀ ਦਾ ਸਬ ਕੰਟਰੈਕਟਰ ਹੈਗਾ। ਸੋ ਇਹ ਹਮਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹੈਗੇ ਆ, ਪਰ ਦੂਸਰੇ ਪਾਸੇ ਜਿਹੜੇ ਬੰਦੇ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਉਹ ਬੰਦੇ ਦੀ ਪੋਪੂਲੈਰਿਟੀ ਜਰਾ ਵੀ ਨਹੀਂ, ਤੇ ਉਹਦੇ ਤੇ ਸਾਰੇ ਉਹ ਸ਼ੱਕ ਕਰਦੇ ਹੈਗੇ ਆ। ਸੋ ਪਰ ਹਜੇ ਵੀ ਜਿਹੜੀ ਆ ਲੜਾਈ ਆ ਉਹ ਜ਼ਬਰਦਸਤ ਉੱਥੇ ਚੱਲ ਰਹੀ ਹੈ। ਜੀ ਤੇ ਅਗਲੀ ਖਬਰ ਵੱਲ ਚੱਲੀਏ, ਯੂਰਪੀਅਨ ਯੂਨੀਅਨ ਤੋਂ ਆ ਰਹੀ ਆ। ਹੰਗਰੀ ਨੇ ਕਿਹਾ ਸੀ ਵੀ ਅਸੀਂ ਪੈਸੇ ਨਹੀਂ ਦੇਣੇ ਯੂਕਰੇਨ ਨੂੰ, ਹੋਰ ਜੋ 65 ਮਿਲੀਅਨ ਡਾਲਰ ਦੇ ਕਰੀਬ ਉਹ 55 ਬਿਲੀਅਨ ਡਾਲਰ ਦੇ ਕਰੀਬ ਉਹ ਮੰਗ ਰਹੇ ਸੀ। 27 ਦੇ ਕਰੀਬ ਯੂਰਪੀਅਨ ਜੋ ਸਟੇਟਸ ਆ, ਜਿਨ੍ਹਾਂ ਦੇ ਵਿੱਚ ਹੰਗਰੀ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਗੱਲਬਾਤ ਕਰ ਰਹੇ ਹੈਗੇ ਆ ਯੂਕਰੇਨ ਦੇ ਸੰਬੰਧ ਦੇ ਵਿੱਚ, ਕਿਸ ਤਰ੍ਹਾਂ ਉਹਨੂੰ ਯੂਰਪੀਅਨ ਯੂਨੀਅਨ 'ਚ ਵੀ ਲਿਆਂਦਾ ਜਾ ਸਕਦਾ ਹੈਗਾ। ਸੋ ਉਹਦੇ ਸੰਬੰਧ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਵੀ ਸਾਡੀ ਜਿੱਤ ਹੋਊਗੀ ਜੇ ਅਸੀਂ ਯੂਰਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਬਣ ਜਾਂਦੇ ਹੈਗੇ ਆ। ਦੂਸਰੇ ਪਾਸੇ ਇੱਧਰੋਂ ਵੀ ਜਿਹੜੀ ਅਮਰੀਕਾ ਤੋਂ ਵੀ ਏਡ ਜਾਣੀ ਸੀ 60 ਬਿਲੀਅਨ ਡਾਲਰ ਦੇ ਕਰੀਬ ਯੂਕਰੇਨ ਨੂੰ, ਉਹ ਵੀ ਹਜੇ ਰੁਕੀ ਹੋਈ ਆ। ਹਾਲਾਂਕਿ 2-3 ਚੱਕਰ ਜਿਹੜੇ ਆ ਯੂਕਰੇਨ ਦੇ ਪ੍ਰੈਜ਼ੀਡੈਂਟ ਅਮਰੀਕਾ ਵਿੱਚ ਵੀ ਲਾ ਗਏ ਹੈਗੇ ਆ। ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਜੋ ਇੱਥੇ ਰਿਪਬਲਿਕਨਸ ਆ ਉਹ ਉਸ ਦੇ ਨਾਲ ਅਟੈਚ ਕਰ ਰਹੇ ਆ ਇਜ਼ਰਾਈਲ ਦੀ ਤੇ ਯੂਕਰੇਨ ਦੀ ਏਡ ਨੂੰ ਲੈ ਕੇ। ਮੈਕਰੋਨ ਜੋ ਆ ਫਰਾਂਸ ਦੇ, ਉਹਨਾਂ ਨੇ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਜੋ ਆ ਨੈਕਸਟ ਈਅਰ ਬਲੌਕ ਨਹੀਂ ਕਰੂਗੀ ਜੇ ਕਿਸੇ ਤਰ੍ਹਾਂ ਦੀ ਡੀਲ ਯੂਕਰੇਨ ਦੀ ਯੂਰਪੀਅਨ ਯੂਨੀਅਨ ਵਿੱਚ ਐਡ ਕਰਨ ਦੀ ਹੁੰਦੀ ਹੈਗੀ ਆ। ਜਰਮਨ ਦੇ ਚਾਂਸਲਰ ਓਲਫ ਸ਼ੋਲਸ ਤੇ ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਇਹ ਦੋਨੋਂ ਜਾਣੇ ਜਿਹੜੇ ਰਲ ਕੇ ਆ ਮਲਟੀ ਈਅਰ ਬਜਟ ਪਲਾਨ ਯੂਕਰੇਨ ਦੇ ਲਈ ਬਣਾ ਰਹੇ ਹੈਗੇ ਆ। ਕ੍ਰੈਮਲਿਨ ਨੇ ਔਰਬਨ ਨੂੰ ਪ੍ਰੇਜ਼ ਕੀਤਾ, ਜਿਹੜਾ ਹੰਗਰੀ ਦਾ ਹੈਗਾ ਲੀਡਰ, ਕਿਉਂਕਿ ਉਹ ਰਸ਼ੀਆ ਦੇ ਲਾਗੇ ਆ, ਵੀ ਉਸਨੇ ਜੋ ਇਸ ਦੇ ਨਾਲ ਐਗਰੀ ਨਹੀਂ ਕੀਤਾ ਵੀ ਯੂਰਪੀਅਨ ਯੂਨੀਅਨ ਨੂੰ ਇੰਨੇ ਜਿਹੜੇ ਪੈਸੇ ਦੇਣੇ ਚਾਹੀਦੇ ਹੈਗੇ ਆ। ਪਰ ਰਸ਼ੀਆ ਦਾ ਵੀ ਇਸ ਟਾਈਮ ਬੜਾ ਬੁਰਾ ਹਾਲ ਹੋਇਆ ਜੰਗ ਦੇ ਨਾਲ, ਤੇ ਯੂਕਰੇਨ ਦੀ ਸਿਚੁਏਸ਼ਨ ਵੀ ਜਿਹੜੀ ਆ ਬਾਲੀ ਗੁੱਟ ਨਹੀਂ ਹੈ। ਜੀ ਬਿਲਕੁਲ, ਹੰਗਰੀ ਨੇ ਜਿਹੜਾ ਇਸ ਨੂੰ ਸਟਾਪ ਕਰ ਦਿੱਤਾ, ਬਲੌਕ ਕਰ ਦਿੱਤਾ, ਜਿਹੜੀ 50 ਬਿਲੀਅਨ ਯੂਰੋ ਦੀ, ਜਿਹੜੀ ਕਿ 55 ਬਿਲੀਅਨ ਡਾਲਰ ਜਿਹੜੇ ਇਕੁਇਵਲੈਂਟ ਬਣਦੀ ਆ, ਉਸ ਦੀ ਜਿਹੜੀ ਰਾਸ਼ੀ ਆ। ਕਹਿੰਦੇ ਵੀ ਐਗਰੀਮੈਂਟ ਅਜੇ ਬਣਿਆ ਹੀ ਸੀਗਾ ਮੈਂਬਰਸ਼ਿਪ ਟਾਕਸ ਨੂੰ, ਇਥੇ ਪੈਸੇ ਦੇਣ ਨੂੰ ਨਹੀਂ ਇਹ ਰਾਜੀ, ਤੇ ਉਹਨੂੰ ਮੈਂਬਰ ਬਣਾਉਣ ਦੇ ਲਈ ਕਿ ਸਾਰੇ ਯੂਰਪੀਅਨ ਸੰਘ ਵਾਲੇ ਜਾਂ ਨਾਟੋ ਵਾਲੇ ਮੰਨ ਜਾਣਗੇ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਹੋਊਗੀ। ਤੇ ਕਹਿੰਦੇ ਵੀ ਵੀਟੋ ਇਸ ਨੂੰ ਕਰ ਦਿੱਤਾ ਗਿਆ ਹੈ। ਯੂਕਰੇਨ ਪੂਰੀ ਤਰ੍ਹਾਂ ਇਸ ਟਾਈਮ ਡਿਪੈਂਡੈਂਟ ਆ ਅਮਰੀਕਾ ਦੇ ਉੱਤੇ ਤੇ ਯੂਰਪੀਅਨ ਸੰਘ ਦੇ ਉੱਤੇ, ਰਸ਼ੀਅਨ ਫੋਰਸਿਸ ਦੇ ਨਾਲ ਜਿਹੜਾ ਉਹ ਫਾਈਟ ਕਰਨ ਦੇ ਲਈ। ਹੰਗਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਵਿਕਟਰ ਔਰਬਨ, ਉਹਨਾਂ ਨੇ ਜਿਹੜਾ ਆ ਇਸ ਮਨੀ ਨੂੰ, ਇਸ ਰਾਸ਼ੀ ਨੂੰ ਉੱਥੇ ਜਾਣ ਤੋਂ ਜਿਹੜਾ ਉਹ ਰੋਕ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਾਂਗਰੈਸ਼ਨਲ ਬਜਟ ਆਫਿਸ ਪ੍ਰੋਜੈਕਟ ਕਰ ਰਿਹਾ ਆ, ਕਹਿੰਦੇ ਵੀ ਮਹਿੰਗਾਈ ਘਟੂਗੀ ਪਰ ਅਨਇੰਪਲੋਇਮੈਂਟ ਆ ਉਹ ਵਧੂਗੀ 2025 ਦੇ ਵਿੱਚ। ਕਾਂਗਰੈਸ਼ਨਲ ਬਜਟ ਆਫਿਸ ਨੇ ਅੱਜ ਜਿਹੜਾ ਉਹ ਦੱਸਿਆ ਵੀ ਫੈਡਰਲ ਰਿਜ਼ਰਵ ਦਾ ਜਿਹੜਾ 2% ਦਾ ਟੀਚਾ ਆ, ਟਾਰਗੇਟ ਆ 2024 ਦੇ ਵਿੱਚ, ਉਸ ਨੂੰ ਐਕਸਪੈਕਟਲੀ ਹਿੱਟ ਕਰ ਜਾਊਗੀ ਵੀ ਇੰਨੀ ਕੁ ਹੀ ਇਨਫਲੇਸ਼ਨ ਰਹਿਣ ਵਾਲੀ ਆ 2024 ਦੇ ਵਿੱਚ। ਤੇ ਓਵਰਆਲ ਗਰੋਥ ਕਹਿੰਦੇ ਆ ਉਹ ਹੁਣ ਧੀਮੀ ਹੋਊਗੀ, ਹੌਲੀ ਹੋਊਗੀ। ਤੇ ਪਰ ਨਾਲ ਦੇ ਨਾਲ ਉਹਨਾਂ ਨੇ ਅਨਇੰਪਲੋਇਮੈਂਟ ਜਿਹੜੀ ਇਹ ਵਧਣ ਦੇ ਅਗਲੇ 2 ਸਾਲਾਂ ਦੇ ਵਿੱਚ ਕਿਆਸਰਾਈਆਂ ਜਤਾਈਆਂ ਹੈਗੀਆਂ ਨੇ। ਆਫਿਸ ਜਿਹੜਾ ਕਰੰਟ ਵਿਊ ਆਫ ਇਕੋਨਮੀ ਦਾ 2023 ਤੋਂ 2025 ਦੇ ਉੱਤੇ ਉਹ ਰਿਪੋਰਟ ਐਸਟੀਮੇਟ ਕਰਦਾ ਹੈ ਵੀ ਜਿਹੜੀ ਅਨਇੰਪਲੋਇਮੈਂਟ ਆ ਉਹ 4.4% ਤੱਕ ਵੱਧ ਕੇ ਜਾ ਸਕਦੀ ਹੈ। ਮੌਜੂਦਾ ਤੌਰ ਦੇ ਉੱਤੇ ਜੇ ਅਨਇੰਪਲੋਇਮੈਂਟ ਦੀ ਦਰ ਦੀ ਗੱਲ ਕਰੀਏ ਤਾਂ 3.7% ਦੇ ਉੱਤੇ ਚੱਲ ਰਹੀ ਹੈ, ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਡਾਟਾ ਦੇ ਮੁਤਾਬਕ। ਕਹਿੰਦੇ ਵੀ ਚੌਥੇ ਕੁਆਰਟਰ ਦੇ ਵਿੱਚ, ਯਾਨੀ ਕਿ ਹੁਣ ਤੋਂ ਪੂਰੇ ਸਾਲ ਬਾਅਦ ਜਿਹੜੀ ਆ ਅਨਇੰਪਲੋਇਮੈਂਟ ਇੱਥੇ ਤੱਕ ਅੱਧਾ ਪੌਣਾ
ਅੱਧੇ ਤੋਂ ਪੌਣਾ % ਜਿਹੜੀ ਹੈ ਤਕਰੀਬਨ ਉਹ ਵੱਧ ਜਾਵੇਗੀ। ਉੱਧਰ GDP ਜਿਹੜੀ ਹੈ, ਜਿਸ ਨੂੰ ਗ੍ਰੋਸ ਡੋਮੈਸਟਿਕ ਪ੍ਰੋਡਕਟ ਵੀ ਆਖਦੇ, ਜਿਹੜੀ ਕਿ ਓਵਰਆਲ ਸਿਹਤ ਦੱਸਦੀ ਹੈ ਇਕੋਨਮੀ ਦੀ, ਉਹ ਅਨੁਮਾਨ ਲਾ ਰਹੇ ਆ ਵੀ 2023 ਦੇ ਵਿੱਚ ਜਿਹੜੀ ਆ 2.5% ਤੇ ਆ, ਇਹ ਘਟ ਕੇ 2024 ਦੇ ਵਿੱਚ 1.5% ਦੇ ਉੱਤੇ ਹੋਊਗੀ। ਤੇ ਇਹਨਾਂ ਦੀਆਂ ਪ੍ਰੋਜੈਕਸ਼ਨ ਦੇ ਮੁਤਾਬਕ 2025 ਵਿੱਚ ਮੁੜ ਦੁਬਾਰਾ ਜਿਹੜੀ ਉਹ ਵਧਣੀ ਸ਼ੁਰੂ ਹੋ ਸਕਦੀ ਆ 2.2% ਦੇ ਉੱਤੇ। ਫਰਵਰੀ 2023 ਦੀਆਂ ਪ੍ਰੈਡਿਕਸ਼ਨ ਦੇ ਨਾਲ ਜੇ ਕਹਿੰਦੇ ਆ ਵੀ ਜੇ ਕੰਪੇਅਰ ਕਰੀਏ ਤਾਂ CBO ਦੀ ਜਿਹੜੀ ਕੰਗਰੈਸ਼ਨਲ ਬਜਟ ਆਫਿਸ ਦੀ ਜਿਹੜੀ ਰਿਪੋਰਟ ਆ, ਇਹੀ ਪ੍ਰੈਡਿਕਟ ਕਰ ਰਹੀ ਆ ਵੀ ਗਰੋਥ ਕਮਜ਼ੋਰ ਹੋਊਗੀ, ਅਨਇੰਪਲੋਇਮੈਂਟ ਜਿਹੜੀ ਆ ਉਸ ਪਾਸੇ ਵੱਲ ਨੂੰ ਵਧਣ ਦੇ ਕਿਆਸ ਰਹੀਆਂ ਆ, ਤੇ ਇੰਟਰਸਟ ਰੇਟਸ ਵੀ ਜਿਹੜੇ ਉਹ ਹਾਈ ਰਹਿਣਗੇ। ਜਦਕਿ ਫੈਡ ਨੇ ਇਹ ਜ਼ਿਕਰ ਕੀਤਾ ਆ ਪਹਿਲਾਂ ਹੀ 2 ਦਿਨ ਪਹਿਲਾਂ ਵੀ ਉਹ 3 ਵਾਰੀ ਇੰਟਰਸਟ ਰੇਟਸ ਨੂੰ ਜਿਹੜਾ ਉਹ ਘਟਾਉਣ ਜਾ ਰਹੇ ਹੈਗੇ ਆ ਅਗਲੇ ਸਾਲ ਦੇ ਵਿੱਚ। ਸੋ ਇਹ ਹੁਣ ਕੰਗਰੈਸ਼ਨਲ ਬਜਟ ਆਫਿਸ ਜਿਹੜਾ ਆ, ਉਹਨਾਂ ਦੀ ਇਹ ਰਿਪੋਰਟ ਇਹ ਸਾਰਾ ਕੁਝ ਦੱਸ ਰਹੀ ਆ। ਅਗਲੀ ਖਬਰ ਵੱਲ ਚਲੀਏ। ਹਾਈਵੇ 26 ਉਸ ਨੂੰ ਸ਼ਟ ਡਾਊਨ ਕੀਤਾ ਗਿਆ ਸੀ ਕਿਉਂਕਿ ਇੱਕ ਸਮਾਲ ਪਲੇਨ ਉੱਥੇ ਕ੍ਰੈਸ਼ ਹੋ ਗਿਆ ਸੀ। ਵੈਸਟ ਬਾਉਂਡ ਡਾਊਨ 1 ਲੇਨ ਦੇ ਵਿੱਚ ਵਨਕੋਮਬੀ ਕਾਉਂਟੀ ਨਾਰਥ ਕੈਰੋਲੀਨਾ ਤੋਂ ਇਹ ਜਿਹੜੀ ਖਬਰ ਆ ਰਹੀ ਆ। ਉੱਥੇ ਲੌਂਗ ਸ਼ੋਲਸ 에ਅਰਪੋਰਟ ਜੋ ਹੈਗਾ ਆ, ਉੱਥੇ ਇਹ ਪਲੇਨ ਕ੍ਰੈਸ਼ ਕੀਤਾ ਸੀ ਅੱਜ ਸਵੇਰੇ 9 ਵਜੇ ਦੇ ਕਰੀਬ, ਤੇ ਉਸ ਤੋਂ ਬਾਅਦ ਇਸ ਨੂੰ ਰਿਮੂਵ ਕਰ ਦਿੱਤਾ ਗਿਆ ਤੇ ਹੁਣ ਜੋ ਟ੍ਰੈਫਿਕ ਆ ਉਹ ਸਹੀ ਚੱਲ ਰਿਹਾ। ਪਰ ਉਸ ਪਲੇਨ ਦੇ ਵਿੱਚ ਛੋਟਾ ਪਲੇਨ ਸੀ, 2 ਸਵਾਰੀਆਂ ਸੀਆਂ, ਲੱਕਲੀ ਉਹ ਜਿਹੜੇ ਆ ਸਰਵਾਈਵ ਕਰ ਗਏ ਹੈਗੇ ਆ ਤੇ ਕਿਸੇ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਜੀ ਜਿਹੜੇ ਇਲੈਕਸ਼ਨ ਦੇ ਮਾਮਲੇ ਦੇ ਵਿੱਚ 2020 ਦੀ ਇਲੈਕਸ਼ਨ ਦੇ ਮਾਮਲੇ ਦੇ ਵਿੱਚ ਜਾਰਜੀਆ ਦਾ ਜਿਹੜਾ ਕੇਸ ਚੱਲ ਰਿਹਾ ਸੀ, ਉਸ ਵਿੱਚ ਇਸ ਟਾਈਮ ਜੂਰੀ ਬੈਠੀ ਆ। ਰੂਡੀ ਗੁਲਿਆਨੀ ਦੇ ਉੱਤੇ ਫੈਸਲਾ ਕਹਿੰਦੇ ਆ ਵੀ ਉਹ ਜਲਦ ਸੁਣਾ ਸਕਦੇ ਹੈਗੇ ਆ। ਰੂਡੀ ਗੁਲਿਆਨੀ ਹੁਣੀ ਦੇ ਜਿਹੜੇ ਵਕੀਲ ਆ, ਉਹ ਕਹਿੰਦੇ ਆ ਵੀ ਭਾਈ ਹੁਣ ਜੋ ਹੋ ਗਿਆ ਸੋ ਹੋ ਗਿਆ, ਇਹਦੀਆਂ ਪੁਰਾਣੀਆਂ ਚੀਜ਼ਾਂ ਨੂੰ ਯਾਦ ਰੱਖ ਕੇ ਇਸ ਦੇ ਉੱਤੇ ਫੈਸਲਾ ਸੁਣਾਇਆ ਜਾਵੇ। ਸੋ ਗਲਤੀ ਕਿਤੇ ਨਾ ਕਿਤੇ ਉਹ ਅੰਦਰ ਖਾਤੇ ਮੰਨਦੇ ਆ। ਜੱਜ ਨੇ ਆਲਰੇਡੀ ਇਹ ਪਾਇਆ ਆ ਵੀ 79 ਸਾਲਾ ਗਲਿਆਨੀ ਆ, ਉਹਨਾਂ ਨੇ ਮਾਂ ਤੇ ਧੀ ਦੀ ਉਸ ਜੋੜੀ ਨੂੰ ਜਾਣ ਬੁੱਝ ਕੇ ਡੀਫੇਮ ਕੀਤਾ ਆ। ਹੁਣ 8 ਜਿਊਰੀ ਦੇ ਜਿਹੜੇ ਮੈਂਬਰਸ ਆ, ਉਹ ਡਿਸਾਈਡ ਕਰਨਗੇ ਵੀ ਇਸ ਨੂੰ ਹੁਣ ਕਿੰਨੀ ਰਾਸ਼ੀ ਦੇਣੀ ਪਊਗੀ ਇਹਨਾਂ ਦੋਨਾਂ ਜਿਹੜੀ ਆ ਮਾਂ ਧੀ ਦੀ ਜੋੜੀ ਨੂੰ। ਸ਼ੇ ਮੌਸ ਤੇ ਰੂਬੀ ਫਰੀਮੈਨ, ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਟੈਸਟੀਫਾਈ ਕੀਤਾ ਸੀ ਜੂਨ 2022 ਦੇ ਵਿੱਚ ਗੁਲਿਆਨੀ ਦੇ ਉਹਨਾਂ ਕੇਸਿਸ ਦੇ ਕਲੇਮਸ ਦੇ ਉੱਤੇ, ਜਿਹੜੀਆਂ ਜਾਰਜੀਆ 2020 ਦੇ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਸਾਹਮਣੇ ਜਿਹੜੀਆਂ ਬਣੀਆਂ ਸੀਗੀਆਂ। ਸੋ ਹੁਣ ਉਹ ਉਸ ਨੂੰ ਡੀਪ ਡੈਫੇਮੇਸ਼ਨ ਮਾਨਹਾਨੀ ਦੇ ਵਿੱਚ ਤਾਂ ਹਿਸਾਬ ਦੇ ਨਾਲ ਦੋਸ਼ੀ ਕਰਾਰ ਦੇ ਦਿੱਤਾ ਗਿਆ ਆ, ਤੇ ਹੁਣ ਕਿੰਨੀ ਰਾਸ਼ੀ ਦੇਣੀ ਪਊਗੀ ਉਹ ਹੁਣ ਅੱਗੇ ਦੇਖਣ ਵਾਲੀ ਗੱਲ ਰਹੇਗੀ। ਜੀ, ਕੈਮਰਨ ਮਕਾਰਥੀ ਹੁਣੀ ਗੁੱਡ ਬਾਏ ਕਹਿ ਰਹੇ ਆ, ਹਾਊਸ ਸਪੀਕਰ ਤੇ ਕੈਲੀਫੋਰਨੀਆ ਦੇ ਜਿਹੜੇ ਕਾਂਗਰਸਮੈਨ ਆ। ਉਹ ਕਹਿੰਦੇ ਵੀ ਟਾਈਮਿੰਗ ਇਹ ਜਿਹੜੀ ਮੇਰੀ ਜਾਣ ਦੀ ਸੀ, ਇਹ ਬੜੀ ਗੁੱਡ ਨਹੀਂ ਸੀ। 2023 ਦੇ ਵਿੱਚ ਉਹ ਗੁੱਡਵੈਲ ਜਿਹੜੇ ਗੁੱਡ ਬਾਏ ਫੇਅਰਵੈਲ ਕਰਨ ਜਾ ਰਹੇ ਆ, ਉਹਨਾਂ ਦੇ ਸਪੀਚ ਦੇ ਵਿੱਚ ਇਹ ਦੱਸਿਆ ਕੈਲੀਫੋਰਨੀਆ ਦੇ ਰਿਪਬਲਿਕਨ 234 ਸਾਲਾਂ ਦੇ ਜੋ ਕਾਂਗਰਸ ਦਾ ਇਤਿਹਾਸ ਆ, ਉਹਦੇ ਵਿੱਚ ਪਹਿਲੇ ਸਪੀਕਰ ਆ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਉਹਨਾਂ ਨੇ ਇਹ ਕਿਹਾ ਵੀ ਇਟਸ ਏ ਕਾਈਂਡ ਆਫ ਬਿਟਰ ਸਵੀਟ। ਕੈਮਰਨ ਮਕਾਰਥੀ 2006 ਦੇ ਵਿੱਚ ਇਲੈਕਟ ਹੋਏ ਸੀ ਕਾਂਗਰਸ 'ਚ, ਤੇ ਬੜੀ ਜਲਦੀ ਫਿਰ ਉਹ ਰਿਪਬਲਿਕਨ ਪਾਰਟੀ ਦੇ ਲੀਡਰ ਵੀ ਬਣੇ, ਤੇ ਉਹ ਤੋਂ ਬਾਅਦ ਉਹ GOP ਨੂੰ ਮੈਜੋਰਟੀ ਦੇ ਵਿੱਚ ਵੀ ਲੈ ਕੇ ਆਏ। ਫੰਡ ਰੇਜ਼ਿੰਗ ਦੇ ਵਿੱਚ ਬੜੇ ਪੋਪੂਲਰ ਹੈਗੇ ਆ, ਤੇ ਅਲਟੀਮੇਟਲੀ ਜਿਹੜਾ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ, ਤੇ ਉਹਨਾਂ ਦੀ ਟਰਮ ਤਾਂ ਨੈਕਸਟ ਈਅਰ ਖਤਮ ਹੋਣੀ ਸੀ, ਪਰ ਇਸ ਸਾਲ ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਸੋ ਉਹਨਾਂ ਦਾ ਜਿਹੜਾ ਕੈਰੀਅਰ ਆ ਕਹਿੰਦੇ ਡਿਪੈਂਡ ਕਰਦਾ। ਕੈਲੀਫੋਰਨੀਆ ਦੇ ਵਿੱਚ ਚਾਂਸ ਬਹੁਤ ਘੱਟ ਆ ਕਿਉਂਕਿ ਮੈਜੋਰਟੀ 'ਚ ਡੈਮੋਕ੍ਰੇਟ ਹੈਗੇ ਆ। ਨਹੀਂ ਤਾਂ ਹੋ ਸਕਦਾ ਉਹ ਕੈਲੀਫੋਰਨੀਆ 'ਚ ਵੀ ਕਿਸੇ ਪੋਜੀਸ਼ਨ ਦੇ ਲਈ ਇਲੈਕਸ਼ਨ ਲੜ ਸਕਦੇ ਆ, ਪਰ ਲੱਗਦਾ ਨਹੀਂ ਹੈ। ਪਰ ਜੋ ਰਿਲੇਸ਼ਨ ਉਹਨਾਂ ਦੇ ਹੁਣ ਉਹਨਾਂ ਦੇ ਜਿਹੜੇ ਫੈਲੋ ਰਿਪਬਲਿਕਨਸ ਆ, ਉਹਨਾਂ ਦੇ ਨਾਲ ਕਹਿੰਦੇ ਬਾਹਲੇ ਗੁੱਡ ਨਹੀਂ ਦਿਸ ਰਹੇ। ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਆ। ਹੋਰ ਗੱਲਾਂ ਬਾਤਾਂ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ
ਨਜ਼ਰ ਜਿਹੜੀਆਂ ਉਹ ਮਾਰਾਂਗੇ। ਮੀਂਹ ਦੇ ਕੀ ਇਸ ਟਾਈਮ ਕਿਆਸ ਰਹੀਆਂ ਆ ਕੈਲੀਫੋਰਨੀਆ ਦੇ ਵਿੱਚ ਐਲ ਨੀਨੀਓ ਦੇ ਕਰਕੇ ਕਹਿੰਦੇ ਸੀ ਕਾਫੀ ਮੀਂਹ ਪੈਣਾ। ਕੀ ਅਪਡੇਟਸ ਆ ਉਸ ਨੂੰ ਲੈ ਕੇ ਉਹ ਵੀ ਦੱਸਾਂਗੇ। ਕਿਤੇ ਜੇ ਕਿਤੇ ਹੋਰ ਲੇਆਫਸ ਹੋਈਆਂ ਆ ਉਹ ਇਕੋਨਮੀ ਨੂੰ ਲੈ ਕੇ ਵੀ ਆਪਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਫਲੋਰੀਡਾ ਦੇ ਵਿੱਚ ਕਹਿੰਦੇ ਪਏ ਟ੍ਰੋਪੀਕਲ ਸਟਾਰਮ ਲਾਈਕ ਕੰਡੀਸ਼ਨ ਬਣਦੀਆਂ ਜਾ ਰਹੀਆਂ ਆ। ਅੱਜ ਰਾਤ ਨੂੰ ਕਾਫੀ ਜਿਹੜਾ ਪ੍ਰੈਸ਼ਰ ਆ ਉੱਥੇ ਲੋ ਹੋ ਰਿਹਾ ਹੈਗਾ ਫਲੋਰੀਡਾ ਸੈਂਟਰ ਦੇ ਵਿੱਚ, ਤੇ ਇਹ ਸੈਚਰਡੇ ਵੱਲ ਜਾਏਗਾ ਤੇ ਉਸ ਤੋਂ ਬਾਅਦ ਗਲਫ ਆਫ ਮੈਕਸੀਕੋ ਤੋਂ, ਜਿਹਦੇ ਨਾਲ ਮੀਂਹ ਬਹੁਤ ਹੈਵੀ ਪਊਗਾ, ਫਲੱਡਿੰਗ ਹੋਊਗੀ ਤੇ ਵੈਦਰ ਜਿਹੜਾ ਆ ਸਵੀਅਰ ਹੋਊਗਾ। ਸੋ ਫਲੋਰੀਡਾ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਇਹ ਬਣਦੀ ਜਾ ਰਹੀ ਆ। ਕੁਛ ਥੋੜੇ ਸਮੇਂ ਪਹਿਲਾਂ ਦੀ ਇਹ ਜੇ ਵੈਦਰ ਸਰਵਿਸ ਵਾਲਿਆਂ ਨੇ ਇਹਦੇ ਬਾਰੇ ਜੋ ਆ ਅਪਡੇਟ ਦਿੱਤੀ ਹੈਗੀ ਆ। ਬਹੁਤ ਸਾਰੇ ਫਲੱਡ, ਵਿੰਡ ਅਲਰਟ ਪੋਸਟ ਕੀਤੇ ਗਏ ਆ ਸਨਸ਼ਾਈਨ ਸਟੇਟ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ। ਹਰੀਕੇਨ ਆਨ ਤੇ ਹਰੀਕੇਨ ਨਿਕੋਲ ਪਿਛਲੇ ਸਾਲ ਆਏ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀ ਜੀ। ਇਸੇ ਤਰੀਕੇ ਦੇ ਨਾਲ ਇੱਧਰ ਵੈਸਟ ਵਾਲੇ ਪਾਸੇ ਕੈਲੀਫੋਰਨੀਆ ਦੇ ਵਿੱਚ 2 ਜਿਹੜੇ ਸਟਾਰਮਸ ਆ ਉਹ ਹੈਡ ਕਰ ਰਹੇ ਆ ਅਗਲੇ ਵੀਕ ਦੇ ਵਿੱਚ, ਜਿਹਦੇ ਵਿੱਚ ਪਹਿਲਾ ਤਾਂ ਕਮਜ਼ੋਰ ਸਟਾਰਮ ਹੋਊਗਾ ਜਿਹੜਾ ਮੇ ਵੀ ਕਿਤੇ ਕਿਤੇ ਜਿਹੜੀ ਆ 1/4 ਇੰਚ ਰੇਨ ਉਹ ਪਵੇ, ਪਰ ਦੂਸਰਾ ਸਟਾਰਮ ਜਿਹੜਾ ਮੰਗਲਵਾਰ ਤੋਂ ਚਾਲੂ ਹੋਣਾ ਆ ਉਹ ਵੀਰਵਾਰ ਤੱਕ ਚੱਲੇਗਾ ਤੇ 2 ਤੋਂ 2.5 ਇੰਚ ਤੱਕ ਮੀਂਹ ਉਸਦੇ ਕਰਕੇ ਪੈ ਸਕਦਾ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਇਸ ਦੇ ਬਾਬਤ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਜਿਹੜੇ ਫੋਰਕਾਸਟ ਮਾਡਲ ਆ ਇਹ ਸੁਜੈਸਟ ਕਰ ਰਹੇ ਆ ਜਿਹੜਾ ਦੂਸਰਾ ਸਟਾਰਮ ਆ ਉਹ ਥੋੜਾ ਭਾਰੀ ਹੋਊਗਾ। ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀਆਂ ਇਸ ਦੇ ਕਰਕੇ ਕਿਆਸ ਰਹੀਆਂ ਦੱਸੀਆਂ ਜਾ ਰਹੀਆਂ। ਐਲ ਨੀਨੀਓ ਇਫੈਕਟ ਦੇ ਨਾਲ ਜ਼ਿਆਦਾਤਰ ਸਦਰਨ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਮੀਂਹ ਪੈਂਦੇ ਨੇ। ਸੋਕੇ ਦੀ ਮਾਰ ਹੇਠਾਂ ਕਈ ਸਾਲ ਰਿਹਾ ਕੈਲੀਫੋਰਨੀਆ। ਇਵੈਂਚੁਅਲੀ ਪਿਛਲੇ ਸਾਲ ਦੇ ਮੀਂਹਾਂ ਤੋਂ ਬਾਅਦ 'ਚ ਸੋਕੇ ਤੋਂ ਪ੍ਰਭਾਵਿਤ ਜਿਹੜਾ ਉਹ ਹਟ ਦਿੱਤਾ ਦੱਸਿਆ ਗਿਆ ਸੀਗਾ, ਘਟਾ ਦਿੱਤਾ ਗਿਆ ਸੀ, ਕੱਢ ਦਿੱਤਾ ਗਿਆ ਸੀ, ਤੇ ਹੁਣ ਇਸ ਸਾਲ ਕਾਫੀ ਜ਼ਿਆਦਾ ਵੈਟ ਵਿੰਟਰ ਦੀ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਸੀ। ਉੱਧਰ ਲੋ ਪ੍ਰੈਸ਼ਰ ਸਿਸਟਮ ਕਹਿੰਦੇ ਵੀ ਜਿਹੜਾ ਸੈਨ ਫਰਾਂਸਿਸਕੋ ਕੋਸਟ ਦੇ ਵੱਲ ਨੂੰ ਇਹ ਹੌਲੀ ਹੌਲੀ ਸਾਊਥ ਵਾਲੇ ਪਾਸੇ ਨੂੰ ਵੀਕਐਂਡ ਦੇ ਉੱਤੇ ਇਸਨੇ ਮੂਵ ਹੋਣਾ ਸ਼ੁਰੂ ਹੋਣਾ ਆ, ਜਿਹਦੇ ਨਾਲ ਇਹ 2 ਸਟਾਰਮਸ ਆ ਸਕਦੇ ਆ। ਸੋ ਸੀਜ਼ਨ ਦੇ ਪਹਿਲੇ ਜਾਂ ਦੂਜੇ ਮੀਂਹ ਇਹ ਹੋਣਗੇ ਤਾਂ ਉਹਦੇ ਨਾਲ ਕਾਫੀ ਜ਼ਿਆਦਾ ਮੀਂਹ ਵੀ ਪੈ ਸਕਦਾ। ਉੱਦਾਂ ਇਸ ਵਾਰ ਠੰਡ ਥੋੜੀ ਘੱਟ ਫੀਲ ਜਿਹੜੀ ਉਹ ਹੋ ਰਹੀ ਆ ਕਈ ਜਾਣਿਆਂ ਨੇ ਜਿਹੜਾ ਉਹ ਦੱਸਿਆ, ਤੇ ਬਾਕੀ ਤੁਸੀਂ ਇਹਨਾਂ ਮੀਂਹਾਂ ਦੇ ਲਈ, ਇਹਨਾਂ ਸਟਾਰਮਸ ਦੇ ਲਈ ਆਪਣੇ ਆਪ ਨੂੰ ਰੈਡੀ ਰੱਖੋ ਜੀ। ਅਗਲੀ ਖਬਰ ਵੱਲ ਚਲੀਏ। ਬਹੁਤ ਵਾਰ ਸਾਡੇ ਜਿਹੜੇ ਸਰੋਤੇ ਆ ਉਹ ਹਾਊਸਿੰਗ ਮਾਰਕੀਟ ਨੂੰ ਲੈ ਕੇ ਪੁੱਛਦੇ ਰਹਿੰਦੇ ਆ ਵੀ ਕੀ ਬਣੂਗਾ, ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਉਹਦੇ ਸੰਬੰਧ ਦੇ ਵਿੱਚ ਅੱਜ CNBC ਨੇ ਕਾਫੀ ਵਧੀਆ ਰਿਪੋਰਟ ਛਾਪੀ ਆ। ਕਹਿੰਦੇ ਪਈ ਮੌਰਗੇਜ ਦੇ ਰੇਟਸ ਸਨ 2024 ਦੇ ਵਿੱਚ ਥੱਲੇ ਜਾਣਗੇ। ਆਪਾਂ 2-3 ਦਿਨ ਪਹਿਲਾਂ ਖਬਰ ਵੀ ਕੀਤੀ ਸੀਗੀ। ਦਸੰਬਰ ਦੇ ਵਿੱਚ ਐਵਰੇਜ ਰੇਟ 7% ਦੇ ਕਰੀਬ ਆ ਇਸ ਮਹੀਨੇ, ਹਨਾ। ਇਹ ਇੱਕ ਟਾਈਮ ਦੇ ਉੱਤੇ ਅਕਤੂਬਰ ਦੇ ਵਿੱਚ 8% ਤੇ ਪਹੁੰਚ ਗਏ ਸੀ। ਲਗਭਗ ਜੋ ਸਨ 2000 ਚ ਵਾਪਰਿਆ ਉਹ ਉਸ ਟਾਈਮ ਦੇ ਉੱਤੇ 8% ਦੇ ਕਰੀਬ ਸੀਗਾ। ਜੈਸਕਾ ਲੌਜ਼ ਡਿਪਟੀ ਚੀਫ ਤੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ। ਇਹ ਉਹ ਕਹਿੰਦੇ ਆ ਵੀ ਇੰਟਰਸਟ ਰੇਟ ਥੱਲੇ ਜਾਣੇ ਇੱਕ ਘਰ ਖਰੀਦਣ ਵਾਲਿਆਂ ਲਈ ਬਹੁਤ ਵਧੀਆ ਨਿਊਜ਼ ਹੈਗੀ ਆ। ਐਵਰੇਜ ਰੇਟ ਜੋ ਆ 30 ਈਅਰ ਫਿਕਸ ਰੇਟ ਮਾਰਗੇਜ ਦਾ ਉਹ ਹੁਣ 6.9% ਤੇ ਆ। ਪਿਛਲੇ ਹਫ਼ਤੇ 7.03% ਤੇ ਸੀਗਾ। ਫਰੈਡੀ ਮੈਕ ਨੇ ਇਹ ਦੱਸਿਆ ਹੈਗਾ।
1 ਸਾਲ ਪਹਿਲਾਂ ਐਵਰੇਜ ਰੇਟ 6.31% ਤੇ ਸੀ 30 ਈਅਰ ਦਾ, 15 ਸਾਲਾਂ ਦਾ 6.38% ਦੇ ਲਾਗੇ ਛਾਗੇ ਸੀਗਾ। ਸੋ ਇੰਟਰਸਟ ਰੇਟ ਤੇ ਮਾਰਗੇਜ ਰੇਟਸ ਇੰਟਰਸਟ ਐਂਡ ਮਾਰਗੇਜ ਰੇਟਸ ਕਹਿੰਦੇ ਹੌਲੀ-ਹੌਲੀ ਘਟੂਗੇ, ਜਿਹਦੇ ਨਾਲ ਲੋਕਾਂ ਨੂੰ ਆਪਣਾ ਬਜਟ ਕੰਟਰੋਲ ਕਰਨ ਦੇ ਵਿੱਚ ਜਿਹੜੀ ਆ ਹੈਲਪ ਹੋਊਗੀ, ਖਾਸ ਕਰਕੇ ਮਾਰਗੇਜ ਪੇਮੈਂਟਸ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜੀ ਇਨਵੈਂਟਰੀ ਆ ਉਹ ਵੀ ਕਹਿੰਦੇ ਹੌਲੀ-ਹੌਲੀ ਵੱਧ ਰਹੀ ਹੈਗੀ ਹੈ। ਨਿਕੋਲ ਵੈਚੂਅਰਡ ਕਰਕੇ ਸੀਨੀਅਰ ਇਕਨੋਮਿਸਟ ਆ ਜ਼ੀਲੋ ਦੇ, ਉਹਨਾਂ ਨੇ ਕਿਹਾ ਇਕਨੋਮੀ ਹੁਣ ਜਿਹੜੀ ਆ ਇਨਵੈਂਟਰੀ ਥੋੜੀ ਵੱਧ ਰਹੀ ਹੈਗੀ ਆ। ਪ੍ਰੋਬਲਮ ਕੀ ਆ, ਜਿਨ੍ਹਾਂ ਲੋਕਾਂ ਨੇ 2.5 ਪੌਣੇ 3% ਤੇ ਘਰ ਲਏ ਹੋ ਆ, ਕਈਆਂ ਨੇ ਛੋਟੇ ਲਏ ਆ, ਵੱਡੇ ਚ ਮੂਵ ਹੋਣਾ ਹੁੰਦਾ, ਤੇ ਕਿਉਂਕਿ ਜਦੋਂ 8% ਇੰਟਰਸਟ ਰੇਟ ਮਿਲਦਾ ਆ ਤੇ ਉਹ ਸਾਰੇ ਉੱਥੇ ਹੀ ਟਿਕੇ ਹੋਏ ਸੀ। ਪਰ ਜਿੱਦਾਂ ਜਿੱਦਾਂ ਇੰਟਰਸਟ ਰੇਟ ਘਟਦਾ ਜਾਊਗਾ, ਹੌਲੀ ਉਹ ਲੋਕ ਵੀ ਆਪਣੇ ਘਰਾਂ ਨੂੰ ਲਿਸਟ ਕਰਨਾ ਸ਼ੁਰੂ ਕਰ ਦਊਗੇ, ਜਿਹਦੇ ਨਾਲ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਨੂੰ ਥੋੜੀ ਜਿਹੀ ਸੌਖ ਹੋ ਜਾਊਗੀ। ਕਹਿੰਦੇ ਹੋਮਸ ਜਿਹੜਾ ਆ 52% ਐਕਸਪੈਂਸਿਵ ਆ ਰੈਂਟਲ ਨਾਲੋਂ, ਜੇ ਰੈਂਟ ਦੇ ਨਾਲ ਕੰਪੇਅਰ ਕੀਤਾ ਜਾਵੇ ਜਿੰਨੀ ਤੁਹਾਡੀ ਜਿਹੜੀ ਪੇਮੈਂਟ ਬਣਨੀ ਹੈਗੀ ਆ। ਸੋ ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਰੈਕਰਡ ਹਾਈ ਇੰਟਰਸਟ ਰੇਟ ਕਰਕੇ 69% ਜਿਹੜੇ ਰੈਂਟਰਸ ਆ ਉਹਨਾਂ ਨੇ ਇੰਟਰਸਟ ਨਹੀਂ ਦਿਖਾਲਿਆ ਸਨ 2023 ਚ ਘਰ ਖਰੀਦਣ ਦੇ ਲਈ। ਇਹ ਇੱਕ ਜੰਪਰ ਰਿਪੋਰਟ ਆ, ਉਹਨਾਂ ਨੇ ਰਿਪੋਰਟ ਕੀਤਾ। ਐਵਰੇਜ ਕਹਿੰਦੇ ਵੀ ਜੇ ਏਜ ਦੇਖੀ ਜਾਵੇ 41 ਸਾਲ ਹੁਣ ਹੋ ਗਈ ਆ ਕਿਸੇ ਨੇ ਜਿਹੜਾ ਘਰ ਖਰੀਦਣਾ ਆ। 2019 ਚ 40 ਸੀ, 2000 ਦੇ ਵਿੱਚ 37 ਸੀ। ਇਹ ਜ਼ੀਲੋ ਦੇ ਇਕਨੋਮਿਸਟ ਵੈਚੋਰਡ ਆ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਰੈਂਟਰਸ ਜੋ ਆ ਉਹ 올ਡਰ ਹੁੰਦੇ ਜਾ ਰਹੇ, ਕਿਉਂਕਿ ਅਫੋਰਡੇਬਿਲਟੀ ਬਹੁਤ ਜਿਹੜੀ ਆ ਹਾਰਡ ਆ। ਕਿਉਂਕਿ ਅੱਜ ਤੋਂ 10-15 ਸਾਲ ਪਹਿਲਾਂ ਲੋਕਾਂ ਦੇ ਲੋਨ ਘੱਟ ਹੁੰਦੇ ਸੀ, ਜਿਹੜੇ ਸਟੂਡੈਂਟਸ ਹੁੰਦੇ ਸੀ ਥੋੜਾ ਅਮਾਉਂਟ ਹੁੰਦਾ ਸੀ। ਹੁਣ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਲੋਨ ਅਮਾਉਂਟ ਕਿਸੇ ਦਾ ਲੱਖ ਲੱਖ, 1.5 ਲੱਖ ਡਾਲਰ ਹੁੰਦਾ। ਪਹਿਲਾਂ ਉਹ ਪੇ ਕਰਨਾ, ਫਿਰ ਜੌਬ, ਸੋ ਉਹਨਾਂ ਦੇ ਕੋਲ ਸੇਵਿੰਗ ਦੇ ਲਈ ਟਾਈਮ ਨਹੀਂ ਹੁੰਦਾ ਹੈਗਾ। ਸੋ ਸੇਵਿੰਗ ਘੱਟ ਹੋਣ ਕਰਕੇ ਜਿਹੜੀ ਏਜ ਆ ਬੰਦੇ ਦੀ ਉਹ ਲੇਟ ਏਜ ਦੇ ਵਿੱਚ ਜਾ ਕੇ ਘਰ ਖਰੀਦ ਰਿਹਾ ਹੈਗਾ। ਕਹਿੰਦੇ ਭਈ ਫਸਟ ਟਾਈਮ ਹੋਮ ਬਾਇਰ ਦੀ ਐਵਰੇਜ ਏਜ 35 ਸਾਲ ਆ ਪੂਰੇ USA ਦੇ ਵਿੱਚ। ਹਿਸਟੋਰੀਕਲੀ ਇਹ 28 ਸਾਲ ਰਹੀ ਆ 1980 ਦੇ ਲਾਗੇ ਛਾਗੇ ਵੀ। ਸੋ ਆਉਣ ਵਾਲੇ ਸਾਲ ਦੇ ਵਿੱਚ ਕਹਿੰਦੇ ਵੀ ਸਟਿਲ ਅਮਰੀਕਨ ਡ੍ਰੀਮ ਇਹੀ ਆ ਵੀ ਘਰ ਨੂੰ ਖਰੀਦਣਾ। ਅਮਰੀਕਨ ਡ੍ਰੀਮ ਇਜ਼ ਸਟਿਲ ਓਨਿੰਗ ਏ ਹੋਮ। ਸੋ ਹੋਪਫੁਲੀ ਇੰਟਰਸਟ ਰੇਟ ਥੱਲੇ ਜਿਸ ਹਿਸਾਬ ਨਾਲ ਲੱਗ ਰਿਹਾ ਜਾਊਗੇ ਤੇ ਮੋਰ ਲਿਸਟਿੰਗਸ ਆਊਗੀਆਂ ਤੇ ਲੋਕ ਫੇਰ ਘਰ ਨੂੰ ਖਰੀਦਣ ਦੇ ਲਈ ਜਿਹੜੇ ਆ ਉਹ ਕਾਮਯਾਬ ਹੋਊਗੇ। ਜੀ ਬਿਲਕੁਲ, ਅਫੋਰਡੇਬਿਲਟੀ ਤੇ ਘਰ ਖਰੀਦਣ ਦੀ ਸ਼ਮਤਾ ਦੇ ਵਿੱਚ ਲੇਟੈਸਟ ਜਿਹੜੇ ਸਰਵੇਸ ਆ ਉਹਨਾਂ ਨੇ ਇਹੀ ਦੱਸਿਆ ਸੀਗਾ ਵੀ ਕਾਫੀ ਗਿਰਾਵਟ ਆਈ ਸੀ। ਇੱਕ ਟਾਈਮ ਦੇ ਉੱਤੇ 40 ਤੋਂ 50% ਦੇ ਦਰਮਿਆਨ ਸੀਗੇ ਲੋਕ ਜਿਹੜੇ ਘਰ ਖਰੀਦਣ ਦੇ ਕਾਬਲ ਸੀਗੇ, ਤੇ ਹੁਣ ਉਹ ਘਟ ਕੇ ਆਂਕੜਾ ਜਿਹੜਾ ਆ ਉਹ 15-20% ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਸੀ। ਇੰਟਰਸਟ ਰੇਟਸ ਘਟਣ ਦੇ ਨਾਲ ਕੀ ਲੋਕਾਂ ਦੇ ਵਿੱਚ ਆਪ ਮੁਹਾਰੇ ਫੇਰ ਇਹ ਹੋਊਗੀ, ਕੋਸ਼ਿਸ਼ ਹੋਊਗੀ ਵੀ ਭਾਈ ਹੁਣ ਆਪਾਂ ਲੈ ਸਕਦੇ ਹਾਂ ਘਰ ਜਾਂ ਨਹੀਂ, ਉਹ ਦੇਖਣ ਵਾਲੀ ਗੱਲ ਆ। ਲੋਕਾਂ ਨੇ ਕਿੰਨੀ ਕੁ ਕੈਪੀਟਲ ਜਮ੍ਹਾਂ ਕਰਕੇ ਰੱਖੀ ਹੈ, ਕਿੰਨੀ ਕੁ ਰਾਸ਼ੀ ਬਚਾਈ ਆ, ਕਿਉਂਕਿ ਇਵੈਂਚੁਅਲੀ ਜਦੋਂ ਇੰਟਰਸਟ ਰੇਟ ਘਟਦੇ ਆ ਫਿਰ ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਹਰਜੋਤ ਸਿੰਘ ਜੀ ਦੇਖਿਆ ਵੀ ਇੱਕ ਤੋਂ ਵੱਧ ਆਫਰਾਂ ਇੱਕ ਘਰ ਦੇ ਉੱਤੇ ਜ਼ਿਆਦੀਆਂ ਜਦੋਂ ਆਉਣੀਆਂ, ਫਿਰ ਉੱਤੇ ਵੀ ਜਿਹੜਾ ਉਹ ਦੇਣੇ ਆ 20% ਡਾਊਨ ਵੀ ਲੋਡ ਪੈਂਦਾ। ਕਈ ਕੁਛ ਜਿਹੜੀਆਂ ਉਦੋਂ ਸਰਕਮਸਟਾਂਸ ਜਿਹੜੀ ਉਹ ਚੇਂਜ ਹੁੰਦੇ ਆ, ਪਰ ਮਾਰਕੀਟ ਜਿਹੜੀ ਉਹ ਪੂਰੀ ਤਰ੍ਹਾਂ ਬਹਿ ਨਾ ਜਾਵੇ, ਸਟੈਗਨੈਂਟ ਹੀ ਨਾ ਹੋ ਜਾਵੇ, ਇਸ ਲਈ ਇੰਟਰਸਟ ਰੇਟ ਘਟਾਉਣੇ ਜਿਹੜੇ ਆ ਫੈਡ ਨੂੰ ਉਹ ਜ਼ਰੂਰੀ ਜਿਹੜੇ ਉਹ ਇਹ ਫੈਸਲਾ ਜਿਹੜਾ ਉਹ ਲੈਣਾ ਪਿਆ ਆ। ਇਹਦੇ ਨਾਲ ਕਿੰਨੀ ਕੁ ਹਲਚਲ ਇਸ ਮਾਰਕੀਟ ਦੇ ਵਿੱਚ ਰੀਅਲ estate 'ਚ ਆਉਂਦੀ ਆ, ਇਹ ਦੇਖਣ ਵਾਲੀ ਗੱਲ ਆ। ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਆਪਣੀ ਕਮਿਊਨਿਟੀ 'ਚ ਵੀ ਕੋਈ ਵੀ ਆਉਂਦਾ, ਹਰ ਇੱਕ ਦੀ ਇਹ ਇੱਛਾ ਹੁੰਦੀ ਆ ਵੀ ਘਰ ਦੇ ਮਾਲਕ ਜਿਹੜਾ ਉਹ ਬਣੀਏ। ਅਮਰੀਕਨ ਡ੍ਰੀਮ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਲੋਕਾਂ ਦਾ ਇਹ ਰਿਹਾ ਆ। ਸੋ ਹੋਪਫੁਲੀ ਜਿਹੜੇ ਸਰਕਮਸਟਾਂਸ ਇਦਾਂ ਦੇ ਜਿਹੜੇ ਬਣਨ, ਹਾਲਾਤ ਇਦਾਂ ਦੇ ਬਣਨ ਵੀ ਸਾਰੇ ਜਣੇ ਇਸ ਪਾਸੇ ਵੱਲ ਨੂੰ ਜਿਹੜੇ ਉਹ ਕਦਮ ਚੱਕ ਸਕਣ। ਪਰ ਇੱਕ ਚੀਜ਼ ਜਿਹੜੀ ਜ਼ਰੂਰੀ ਆ ਉਹ ਹਰ ਇੱਕ ਨੂੰ ਜਿਹੜੀ ਉਹ ਸਮਝਣ ਦੀ ਜ਼ਰੂਰਤ ਆ। ਅਫੋਰਡੇਬਿਲਟੀ ਜਿਹੜੀ ਆ ਉਹ ਤੁਹਾਨੂੰ ਉਹ ਹੋਣੀ ਚਾਹੀਦੀ ਆ ਵੀ ਜੇ ਅਫੋਰਡੇਬਲ ਨਹੀਂ ਹੈਗਾ ਫਿਰ ਇੱਦਾਂ ਦਾ ਪੰਗੇ ਤੋਂ ਥੋੜ੍ਹਾ ਜਿਹਾ ਵੇਟ ਕਰ ਲੈਣਾ ਚਾਹੀਦਾ ਆ। ਜੇ ਨਹੀਂ ਤਾਂ ਫਿਰ ਵੇਟ ਕਰ ਲਓ, ਜੇ ਅਫੋਰਡੇਬਿਲਟੀ ਹੈਗੀ ਆ ਫਿਰ ਜ਼ਰੂਰ ਕਦਮ ਜਿਹੜਾ ਉਹ ਚੱਕੋ। ਇਵੈਂਚੁਅਲੀ ਸਾਰਿਆਂ ਨੇ ਹੀ ਘਰਾਂ ਦੇ ਮਾਲਕ ਜਿਹੜਾ ਉਹ ਬਣਨਾ ਹੈ, ਕਿਉਂਕਿ ਇਹ ਬੰਦਾ ਫਿਰ ਸੋਚਦਾ ਹੀ ਆ ਰੈਂਟ ਨਾਲੋਂ ਤਾਂ
ਆਪਣੀ ਜਿਹੜੀ ਮਾਰਗੇਜ ਦੇਈ ਜਾਓ ਤਾਂ ਉਹੀ ਬੈਟਰ ਆ। ਜੀ, ਕਹਿੰਦੇ ਜਿਹੜੀ ਯੰਗ ਜਨਰੇਸ਼ਨ ਆ ਉਹ ਹਜੇ ਵੀ ਸੋਚ ਰਹੇ ਆ, ਹਜੇ ਵੀ ਸੇਵ ਕਰ ਰਹੇ ਆ ਡਾਊਨ ਪੇਮੈਂਟਸ ਦੇ ਲਈ, ਫਿਊਚਰ ਦੇ ਵਿੱਚ ਘਰ ਖਰੀਦਣ ਦੇ ਲਈ। ਸੋ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਮੁਤਾਬਕ ਕਹਿੰਦੇ ਵੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਆ ਉਹਨਾਂ ਨੂੰ ਫਰਵਰੀ ਮਹੀਨੇ ਦੇ ਲਾਗੇ-ਛਾਗੇ ਘਰ ਖਰੀਦਣ ਵੱਲ ਜਿਹੜਾ ਆ ਜੰਪ ਕਰਨਾ ਚਾਹੀਦਾ ਹੈਗਾ ਆ। ਇਹ ਵੀ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇਹ ਦੱਸਿਆ ਵੀ ਅਗਲਾ ਸਾਲ ਜਿਹੜਾ 2024 ਹੋਊਗਾ, ਈਵਨ ਦੋ ਫੈਡਰਲ ਰਿਜ਼ਰਵ ਬੋਰਡ ਨੇ ਕਹਿਤਾ ਵੀ ਅਸੀਂ 3 ਵਾਰੀ ਇੰਟਰਸਟ ਰੇਟ ਘਟਾਵਾਂਗੇ, ਕਹਿੰਦੇ ਵੀ ਇੰਟਰਸਟ ਰੇਟ 6% ਦੇ ਲਾਗੇ-ਛਾਗੇ ਹੋਊਗਾ। ਸੋ ਇਹ ਨਹੀਂ ਹੋ ਸਕਦਾ ਵੀ ਅਗਲੇ ਸਾਲ ਉਹ ਮੇਬੀ 4 ਤੇ 3.5 ਤੇ ਉੱਥੇ ਆ ਜਾਏ। ਸੋ ਇਹ ਤੁਹਾਨੂੰ ਜਿਹੜੀ CNBC ਦੀ ਰਿਪੋਰਟ ਆ ਉਹਦੇ ਵਿੱਚ ਜ਼ੀਲੋ ਵਾਲਿਆਂ ਦੇ ਇਕੋਨੋਮਿਸਟ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦੇ ਇਕੋਨੋਮਿਸਟ, ਉਹ ਜੋ ਉਹਨਾਂ ਨੇ ਬਿਆਨ ਦਿੱਤੇ ਉਹ ਐਗਜ਼ੈਕਟਲੀ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਆ। ਆਪਣੇ ਕੋਲੋਂ ਅਸੀਂ ਕੋਈ ਨਹੀਂ ਦੱਸਿਆ, ਪਰ ਜ਼ਰੂਰ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਜੀ, ਕੱਲ ਵੀ ਆਪਾਂ ਸ਼ਾਮੀ ਖਬਰ ਸ਼ੇਅਰ ਕੀਤੀ ਸੀ ਵੀ 7% ਤੋਂ ਥੱਲੇ ਇੰਟਰਸਟ ਰੇਟ ਆਏ ਸੀਗੇ 30 ਈਅਰ ਦੇ ਜਿਹੜੇ ਆ ਫਿਕਸਡ ਦੇ। ਸੋ ਉਹ ਕਾਫੀ ਚਿਰਾਂ ਬਾਅਦ ਇਹ ਹੋਇਆ ਸੀ, ਮਾਰਗੇਜ ਰੇਟ ਡ੍ਰੌਪ ਹੋਏ ਸੀ 7% ਤੋਂ ਬਾਅਦ 'ਚ। ਕੀ ਇਹ ਹੁਣ ਹੌਲੀ-ਹੌਲੀ ਥੱਲੇ ਵੱਲ ਨੂੰ ਜਿਹੜੇ ਉਹ ਜਾਣਗੇ, ਇਹ ਦੇਖਣ ਵਾਲੀ ਗੱਲ ਆ। 20 ਬੇਸਿਸ ਪੁਆਇੰਟ ਕਹਿੰਦੇ ਵੀ ਐਟਲੀਸਟ ਗਿਰਾਵਟ ਜਿਹੜੀ ਉਹ ਦਰਜ ਕੀਤੀ ਆ। ਹੁਣ ਜਿਨ੍ਹਾਂ ਨੇ 7 ਤੋਂ ਉੱਤੇ ਲਏ ਹੋਣਗੇ ਉਹਨਾਂ ਦੇ ਲਈ ਵੀ ਹੁਣ ਇਹ ਫੈਸਲੇ ਦੀ ਘੜੀ ਹੋਣੀ ਆ ਵੀ 1-2 ਇੰਟਰਸਟ ਰੇਟਸ ਹੋਰ ਘਟਣ ਤੋਂ ਬਾਅਦ 'ਚ ਰੀਫਾਈਨੈਂਸ ਵਾਲੇ ਪਾਸੇ ਨੂੰ ਕਰਨਾ ਆ ਜਾਂ ਹਰ ਵਾਰੀ ਉਹੀ ਕਰ ਲੈਣਾ ਚਾਹੀਦਾ ਆ। ਇਹ ਤਾਂ ਚਲੋ ਤੁਸੀਂ ਜਿਹੜੇ ਮਾਰਗੇਜ ਕਰਦੇ ਆ ਉਹਨਾਂ ਦੇ ਨਾਲ ਤੁਸੀਂ ਸਲਾਹ ਜਿਹੜੀ ਉਹ ਕਰ ਸਕਦੇ ਆ ਜਾਂ ਆਪ ਤੁਸੀਂ ਉਹ ਫੈਸਲਾ ਲੈ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਨੂੰ ਲੈ ਕੇ ਗੱਲ ਕਰੀਏ, ਜਨਰਲ ਮੋਟਰਸ ਦੀ ਖਬਰ ਇਹ ਆ ਰਹੀ ਆ। ਇਹ ਜਨਰਲ ਮੋਟਰਸ ਵਾਲਿਆਂ ਦੇ ਨਾਲ ਉਹਨਾਂ ਦੀ ਯੂਨੀਅਨਸ ਦੇ ਨਾਲ ਕਾਫੀ ਜਿਹੜਾ ਇੱਟ ਖੜੱਕਾ ਚੱਲ ਰਿਹਾ ਸੀਗਾ। ਉਹਨਾਂ ਨੇ ਆਪਣੀ ਨਵੀਂ ਜਿਹੜੀ ਪੇ ਆ ਨੈਗੋਸ਼ੀਏਟ ਕੀਤੀ ਸੀਗੀ ਯੂਨੀਅਨਸ ਨੇ, ਪਰ ਹੁਣ ਜਨਰਲ ਮੋਟਰ ਨੇ ਫੈਸਲਾ ਲਿਆ ਹੈ ਵੀ ਉਹ 1300 ਵਰਕਰਸ ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਰਹੇ ਆ, ਲੇ ਆਫ ਕਰਨ ਜਾ ਰਹੇ ਆ। 2 ਮਿਸ਼ੀਗਨ ਦੇ ਵੱਖ-ਵੱਖ ਪਲਾਂਟਸ ਦੇ ਵਿੱਚ 1300 ਵਰਕਰਸ ਦੀ ਜਿਹੜੀ ਕਹਿੰਦੇ ਆ ਵੀ ਉਹ ਛੁੱਟੀ ਹੋਵੇਗੀ। ਕਹਿੰਦੇ ਵੀ ਉੱਥੇ ਜਿਹੜਾ ਵਹੀਕਲ ਪ੍ਰੋਡਕਸ਼ਨ ਆ ਉਹ ਐਂਡ ਹੋਣ ਜਾ ਰਹੀ ਆ। ਜਨਰਲ ਮੋਟਰ ਨੇ ਵਾਰਨ ਨੋਟਿਸ ਇਹ ਪੋਸਟ ਕੀਤਾ, ਕਹਿੰਦੇ ਵੀ ਓਰਾਇਨ ਅਸੈਂਬਲੀ ਪਲਾਂਟ ਦੇ ਵਿੱਚੋਂ 945 ਜੌਬਸ ਜਿਹੜੀਆਂ ਆ ਉੱਥੇ ਕੱਟ ਕਰ ਰਹੀ ਆ ਤੇ ਦੂਜੀ ਫੈਕਟਰੀ ਚੋਂ ਰਿਮੇਨਿੰਗ ਤੇ ਕੁੱਲ ਮਿਲਾ ਕੇ 1314 ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਉਹ ਹੁਣ ਬੰਦ ਕਰਨ ਜਾ ਰਹੀ ਹੈ। ਕਹਿੰਦੇ ਵੀ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ 2 ਇਲੈਕਟ੍ਰਿਕ ਪਿਕਅਪ ਟਰੱਕਸ ਦੇ ਉੱਤੇ ਪਿਕਅਪਸ ਦੀ ਸੀਗੀ ਉਹ ਡਿਲੇ ਹੋ ਰਹੀ ਆ। ਪੂਰੇ 1 ਸਾਲ ਇਸ ਦੇ ਵਿੱਚ ਲੇਟ ਹੋਈ ਆ ਤੇ ਕਹਿੰਦੇ ਵੀ ਖਾਲੀ ਪਈ ਫੈਕਟਰੀ ਦਾ ਇਸ ਟਾਈਮ ਕੰਮ ਕੋਈ ਨਹੀਂ ਆ ਤੇ 1000 ਵਰਕਰ ਉਹ ਦੂਜੀਆਂ ਫੈਸਿਲਿਟੀਜ਼ ਦੇ ਵਿੱਚ ਟ੍ਰਾਂਸਫਰ ਕਰ ਰਹੇ ਆ ਤੇ 1314 ਨੂੰ ਜਿਹੜਾ ਹੁਣ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਰਹੇ ਆ। GM ਪਲਾਨ ਕਰ ਰਿਹਾ ਸੀਗਾ ਵੀ ਜਿਹੜਾ ਸ਼ੈਵੀ ਦਾ ਸਿਲਵਰਾਡੋ EV ਤੇ GMC ਸਿਆਰਾ EV ਆ ਉਹ ਓਰਾਇਨ ਦੇ ਪਲਾਂਟ ਦੇ ਵਿੱਚ ਉਸਦੀ ਪ੍ਰੋਡਕਸ਼ਨ ਸ਼ੁਰੂ ਹੋਣੀ ਸੀਗੀ, ਪਰ ਹਾਲ ਦੀ ਘੜੀ ਲੱਗਦਾ ਆ ਵੀ ਉਹ ਕਾਫੀ ਜ਼ਿਆਦਾ ਡਿਲੇ ਹੋਣ ਕਰਕੇ ਇਹਨਾਂ ਨੂੰ ਇੱਥੋਂ ਜਿਹੜਾ ਹੁਣ ਪ੍ਰੋਡਕਸ਼ਨ ਨੂੰ ਜਿਹੜਾ ਹੁਣ ਰੋਕਿਆ ਜਾ ਰਿਹਾ ਆ। ਆਪਾਂ ਇੰਟਰਸਟ ਰੇਟ ਦੀ ਗੱਲ ਕਰਦੇ ਸੀ ਬਹੁਤ ਵਾਰ। ਜਿਹੜੇ ਕਾਮਰੇਡ ਆ ਉਹ ਅਮਰੀਕਾ 'ਚ ਰਹਿ ਕੇ ਵੀ ਰਸ਼ੀਆ ਨੂੰ ਸਲੂਟ ਕਰਦੇ ਰਹਿੰਦੇ ਆ। ਤੇ ਜੇ ਰਸ਼ੀਆ ਦੀ ਸੈਂਟਰਲ ਬੈਂਕ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਰਸ਼ੀਆ ਦੀ ਸੈਂਟਰਲ ਬੈਂਕ ਨੇ 1% ਇੰਟਰਸਟ ਰੇਟ ਅੱਜ ਹੋਰ ਵਧਾਤਾ ਤੇ 16% ਤੇ ਆ। ਆਪਾਂ ਦੇਖ ਲਓ ਵੀ 7% ਤੇ ਵੀ ਕਿੰਨੇ ਜਿਹੜੇ ਆਪਾਂ ਸਾਰੇ ਔਖੇ ਆ ਵੀ ਯਾਰ ਅਫੋਰਡ ਨਹੀਂ ਹੁੰਦਾ, ਘਰ ਲੈਣਾ ਹੋਵੇ ਕੀ ਕੀਤਾ ਜਾਵੇ। ਸੋ ਬੈਂਕ ਆਫ ਰਸ਼ੀਆ ਨੇ ਇਹ ਕਿਹਾ ਆ ਵੀ ਇਹ ਜਿਹੜਾ 16% ਇੰਟਰਸਟ ਰੇਟ ਆ ਇਹ ਥੋੜੇ ਟਾਈਮ ਲਈ ਨਹੀਂ, ਬਹੁਤ ਲੰਮੇ ਸਮੇਂ ਦੇ ਲਈ ਰਹੂਗਾ। ਕਹਿੰਦੇ ਵੀ ਜਿਹੜੀ ਹਾਈ ਇਨਫਲੇਸ਼ਨਰੀ ਪ੍ਰੈਸ਼ਰ ਹੈਗਾ ਆ ਉਹਨੂੰ ਕੰਟਰੋਲ ਕਰਨ ਦੇ ਲਈ ਇੰਟਰਸਟ ਰੇਟ ਵਧਾਇਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਪਿਛਲੇ ਜੁਲਾਈ ਦੇ ਵਿੱਚ ਹਜੇ ਕੁਝ ਮਹੀਨੇ ਪਹਿਲਾਂ 7.5% ਸੀ ਇੰਟਰਸਟ ਰੇਟ, ਜਿਹੜਾ ਉਹਨਾਂ ਨੇ ਵਧਾ ਕੇ 16% ਕਰ ਦਿੱਤਾ ਹੈਗਾ ਆ। ਇਹ ਐਲਵੀਰਾ ਨੈਵਿਊਲੀਨਾ ਕਰਕੇ ਜੋ ਹੈਡ ਆ ਬੈਂਕ ਆਫ ਰਸ਼ੀਆ ਦੇ, ਉਹ ਕਹਿੰਦੇ ਵੀ ਸਾਡੇ ਕੋਲ ਕੋਈ ਚੁਆਇਸ ਨਹੀਂ ਸੀ ਇੰਟਰਸਟ ਰੇਟ ਵਧਾਉਣ ਤੋਂ ਬਿਨਾਂ। ਜੀ, ਅਗਲੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰੀਏ। ਸੁਪਰੀਮ ਕੋਰਟ ਨੇ ਇੱਕ ਇਲੀਨੋਇਸ ਦੇ ਇਸ ਲਾਅ ਨੂੰ ਬਲੌਕ ਕਰਨ ਤੋਂ ਇਨਕਾਰ ਕਰ ਦਿੱਤਾ ਆ। ਇਲੀਨੋਇਸ ਦੇ ਇਸ ਲਾਅ ਦੇ ਵਿੱਚ ਕੋਈ ਜਿਹੜੀਆਂ ਹਾਈ ਪਾਵਰ ਸੈਮੀ ਆਟੋਮੈਟਿਕ ਵੈਪਨਸ ਆ ਉਹਨਾਂ ਨੂੰ
ਬੈਨ ਕੀਤਾ ਗਿਆ ਸੀਗਾ। ਜਿਹੜੇ ਗਨ ਰਾਈਟਸ ਵਾਲੇ ਆ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਗਾ ਵੀ ਭਾਈ ਇਸ ਕਾਨੂੰਨ ਨੂੰ ਹੋਲਡ ਕੀਤਾ ਜਾਵੇ, ਇਸ ਦੇ ਉੱਤੇ ਬਲੌਕ ਲਗਾਇਆ ਜਾਵੇ। ਪਹਿਲੋਂ ਤਾਂ ਇਹ ਜਿਹੜਾ ਕਾਨੂੰਨ ਆ ਪਾਸ ਹੋਇਆ ਸੀ 2022 ਦੇ ਵਿੱਚ। ਸ਼ਿਕਾਗੋ ਦੇ ਸਬਅਰਬ ਦੇ ਵਿੱਚ ਇੱਕ ਪਰੇਡ ਦੇ ਦੌਰਾਨ ਮਾਸ ਕਿਲਿੰਗ ਹੋਈ ਸੀ, 7 ਜਣਿਆਂ ਦੀਆਂ ਮੌਤਾਂ ਹੋਈਆਂ ਸੀ। ਉਸ ਤੋਂ ਬਾਅਦ ਦੇ ਵਿੱਚ ਇਲੀਨੋਇਸ ਦੇ ਵਿੱਚ ਉਹਨਾਂ ਨੇ ਇਹ ਕਾਨੂੰਨ ਲਿਆਂਦਾ ਸੀ। ਇਸ ਲਾਅ ਦੇ ਤਹਿਤ ਪੋਜੈਸ਼ਨ, ਮੈਨੂਫੈਕਚਰ ਤੇ ਸੇਲ ਸੈਮੀ ਆਟੋਮੈਟਿਕ ਰਾਈਫਲਸ ਦੀ ਤੇ ਹਾਈ ਕਪੈਸਿਟੀ ਮੈਗਜ਼ੀਨਸ ਦੀ ਉਸ ਦੇ ਉੱਤੇ ਰੋਕ ਹੋਣੀ ਆ 1 ਜਨਵਰੀ ਤੋਂ। ਪਿਛਲੇ ਮਹੀਨੇ ਉੱਥੇ ਦੇ ਜਿਹੜੇ 7 ਡਿਸਟ੍ਰਿਕਟ ਕੋਰਟ ਆਫ ਅਪੀਲਸ ਆ ਉਹਨਾਂ ਨੇ ਵੀ ਕਾਨੂੰਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ। ਫਿਰ ਉਹ ਇਲੀਨੋਇਸ ਦੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਜਿਹੜਾ ਗਿਆ, ਜਿੱਥੇ 3 ਦੇ ਮੁਕਾਬਲੇ 4 ਦੇ ਨਾਲ ਉਹ ਕਾਨੂੰਨ ਜਿਹੜਾ ਉਹ ਅਪਹੈਲਡ ਹੋਇਆ। ਤੇ ਹੁਣ ਕਹਿੰਦੇ ਵੀ ਇਹ ਜਿਹੜੇ ਗਨ ਰਾਈਟਸ ਵਾਲੇ ਸੀਗੇ ਉਹ ਕਹਿੰਦੇ ਆ ਵੀ ਨਹੀਂ, ਅਸੀਂ ਦੇਸ਼ ਦੇ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ। ਪਰ ਉਹਨਾਂ ਨੇ ਸੁਣਵਾਈ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਨਾ ਲੈ ਕੇ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਤੇ ਇਸ ਦੇ ਉੱਤੇ ਹੋਲਡ ਲਾਉਣ ਤੋਂ ਇਨਕਾਰ ਕਰ ਦਿੱਤਾ ਹੈਗਾ। ਕਹਿੰਦੇ ਵੀ 8 ਹੋਰ ਸਟੇਟਸ ਤੇ ਡਿਸਟ੍ਰਿਕਟ ਆਫ ਕੋਲੰਬੀਆ ਅਜਿਹੀਆਂ ਨੇ ਹੁਣ ਅਮਰੀਕਾ ਦੇ ਵਿੱਚ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਸੈਮੀ ਆਟੋਮੈਟਿਕ ਵੈਪਨਸ ਦੇ ਉੱਤੇ ਪ੍ਰੋਹਿਬਿਸ਼ਨ ਜਾਂ ਬੈਨ ਜਿਹੜੀਆਂ ਆ ਉਹਨਾਂ ਉੱਤੇ ਲੱਗੇ ਹੈਗੇ ਆ। ਕਈ ਕੇਸ ਜਿਹੜੇ ਇਸ ਟਾਈਮ ਫੈਡਰਲ ਕੋਰਟਸ ਦੇ ਵਿੱਚ ਚੈਲੰਜ ਉਹਨਾਂ ਦੇ ਚੱਲ ਰਹੇ ਆ। ਤੇ ਫਿਰ ਹੁਣ ਦੇਖੋ ਕੀ ਹੁੰਦਾ ਆ। ਸੁਪਰੀਮ ਕੋਰਟ ਨੇ ਇੱਕ 2022 ਦੇ ਵਿੱਚ ਇੱਕ ਫੈਸਲਾ ਸੁਣਾਇਆ ਸੀ ਜਿਸ ਦੇ ਨਾਲ ਗਨ ਰਾਈਟਸ ਥੋੜੇ ਐਕਸਪੈਂਡ ਹੋਏ ਸੀਗੇ। ਉਸ ਦੇ ਆਧਾਰ ਦੇ ਉੱਤੇ ਹੁਣ ਜਿਹੜੇ ਚੈਲੰਜਸ ਆ ਵੱਖ-ਵੱਖ ਅਦਾਲਤਾਂ ਵਿੱਚ ਗਨ ਰਾਈਟਸ ਵਾਲੇ ਕਰ ਰਹੇ ਆ। ਜੀ, ਅਗਲੀ ਖਬਰ ਵੱਲ ਚਲੀਏ। ਨਿਖਿਲ ਗੁਪਤਾ, ਜਿਸ ਨੂੰ ਅਮਰੀਕਾ ਦੀ ਸਰਕਾਰ ਨੇ ਕਿਹਾ ਆ ਵੀ ਉਹ ਇਨਵੋਲਵ ਸੀ ਗੁਰਪ੍ਰੀਤ ਸਿੰਘ ਪੰਨੂ ਨੂੰ ਕਤਲ ਕਰਾਉਣ ਦੇ ਸੰਬੰਧ ਦੇ ਵਿੱਚ, ਕਿਸ ਤਰ੍ਹਾਂ ਉਸਨੇ ਪੈਸੇ ਅਰੇਂਜ ਕੀਤੇ। ਸੋ ਹੁਣ ਉਸ ਨੂੰ ਪ੍ਰਾਗ ਦੇ ਵਿੱਚ ਰੱਖਿਆ ਹੋਇਆ, ਚੈਕ ਰਿਪਬਲਿਕ ਦੇ ਵਿੱਚ। ਤੇ ਉਸਨੇ ਇਹ ਕਿਹਾ ਆ ਵੀ ਮੈਨੂੰ ਭਾਰਤ ਦੀ ਸਰਕਾਰ ਜੋ ਆ ਉਹ ਵਕੀਲ ਕਰਕੇ ਉਹ ਹੈਲਪ ਕਰੇ ਤਾਂ ਕਿ ਜੋ ਮੈਨੂੰ ਇੱਥੇ ਇਲੀਗਲੀ ਡਿਟੇਨ ਕੀਤਾ ਗਿਆ ਆ ਉਸ ਤੋਂ ਛਡਾਇਆ ਜਾ ਸਕੇ। ਅਮਰੀਕਾ ਦੀ ਸਰਕਾਰ ਨੇ ਉਸ ਦੀ ਐਕਸਟ੍ਰੈਡੀਸ਼ਨ ਫਾਈਲ ਕੀਤੀ ਹੋਈ ਆ ਚੈਕ ਰਿਪਬਲਿਕ ਦੇ ਕੋਲ। ਕਿਸ ਟਾਈਮ ਦੇ ਉੱਤੇ ਅਮਰੀਕਾ ਨੂੰ ਆਉਂਦਾ। ਹਲੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਜਿਹੜਾ ਭਾਰਤ ਦਾ ਮੀਡੀਆ ਆ ਉਹ ਸਿੱਖਾਂ ਨੂੰ ਬਦਨਾਮ ਕਰਦਾ ਰਹਿੰਦਾ। ਰਾਹ ਦਾ ਇੱਕ ਸਾਬਕਾ ਚੀਫ AS ਦੌਲਤ ਉਹਨੇ ਇੰਟਰਵਿਊ ਦਿੱਤੀ ਸੀ ਵੀ ਜਿਹੜਾ ਨਿਖਿਲ ਗੁਪਤਾ ਹੈ ਉਹ ਤਾਂ CIA ਦਾ ਏਜੰਟ ਆ ਤੇ ਉਸਨੇ ਜਿਹੜਾ ਟਰੈਪ ਕੀਤਾ ਆ ਇੰਡੀਅਨ ਪੁਲਿਸ ਆਫੀਸਰ ਜੋ ਕਹਿੰਦਾ ਸੀ ਵੀ ਬਾਹਰ ਵਾਲੇ ਜਿਹੜੇ ਸਿੱਖ ਆ ਉਹ ਮਾਰਨੇ ਆ। ਸੋ ਤੁਸੀਂ ਦੇਖੋ ਵੀ ਇਦਾਂ ਦੀਆਂ ਜਿਹੜੀਆਂ ਉਹ ਖਬਰਾਂ ਝੂਠੀਆਂ ਫੈਲਾਉਂਦੇ ਆ ਔਰ ਇਸ ਹਾਈ ਲੈਵਲ ਤੱਕ ਦਾ ਬੰਦਾ ਜਿਹੜਾ ਉਹ ਝੂਠ ਬੋਲਦਾ ਹੈ। ਤੇ ਹੁਣ ਆਪਣੇ ਆਪ ਦੁਨੀਆ ਦੇ ਸਾਹਮਣੇ ਖਬਰ ਆ ਗਈ ਆ ਵੀ ਉਹ ਕਹਿੰਦਾ ਮੈਂ ਤਾਂ ਭਾਰਤੀ ਆ, ਵੀ ਮੈਨੂੰ ਭਾਰਤ ਦੀ ਸਰਕਾਰ ਨੂੰ ਮੈਨੂੰ ਹੈਲਪ ਕਰਨੀ ਚਾਹੀਦੀ ਆ ਵੀ ਮੈਨੂੰ ਇਲੀਗਲੀ ਡਿਟੇਨ ਕੀਤਾ ਹੋਇਆ ਆ ਤਾਂ ਕਿ ਮੈਂ ਉੱਥੋਂ ਛੁੱਟ ਸਕਾਂ। ਦੂਸਰੇ ਪਾਸੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਅੱਜ ਇਹ ਕਿਹਾ ਆ ਵੀ ਭਾਰਤ ਦੀ ਸਰਕਾਰ ਦਾ ਜੋ ਹਿਊਮਨ ਰਾਈਟਸ ਨੂੰ ਲੈ ਕੇ ਰੈਕਡ ਆ ਉਹ ਬਹੁਤ ਮਾੜਾ ਹੈਗਾ ਆ। ਇੰਡੀਆ ਵਾਲਿਆਂ ਨੂੰ ਕਹਿੰਦੇ ਵੀ ਪੂਰੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਜੋ ਓਵਰਸੀਜ਼ ਮਰਡਰ ਪਲਾਟਸ ਹੋਏ ਹੈਗੇ ਆ। ਸੋ ਪੂਅਰ ਰੈਕਡ ਆਫ ਅਕਾਊਂਟੇਬਿਲਿਟੀ ਉਹਨਾਂ ਦੇ ਐਟ ਹੋਮ ਤੇ ਬਾਹਰ ਬਹੁਤ ਹੀ ਇਸ ਟਾਈਮ ਮਾੜੀ ਆ। ਕਹਿੰਦੇ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਹੈਡ ਮਿਸਟਰ ਪੀਅਰਸਨ ਉਹਨਾਂ ਨੇ ਇਹ ਕਿਹਾ ਆ ਵੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਜੋ BJP ਹੈਲਡ ਸਟੇਟਸ ਹੈਗੀਆਂ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ। ਉਹਨਾਂ ਨੇ UP ਦੀ ਐਗਜ਼ਾਮਪਲ ਦਿੱਤੀ ਆ ਕਿਸ ਤਰ੍ਹਾਂ ਜਿਹੜੀ UP ਦੀ ਸਰਕਾਰ ਆ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਹੈਗਾ ਜੋਗੀ ਆ ਵੀ ਉਹ ਤਾਂ ਓਪਨਲੀ ਕਹਿੰਦਾ ਜਿਹੜੇ ਕ੍ਰਿਮੀਨਲ ਆ ਜਾਂ ਤਾਂ ਇਹਨਾਂ ਨੂੰ ਅੰਦਰ ਸਿੱਟਾਂਗੇ ਜਾਂ ਇਹਨਾਂ ਨੂੰ ਗੋਲੀ ਨਾਲ ਮਾਰ ਦਾਂਗੇ। ਉਹ ਕਹਿੰਦੇ ਵੀ ਇੱਕ ਸਟੇਟ ਦਾ ਜਿਹੜਾ ਹੈਡ ਆ ਉਹ ਕਿਸ ਤਰ੍ਹਾਂ ਇਹ ਓਪਨਲੀ TV ਦੇ ਉੱਤੇ ਸਟੇਟਮੈਂਟ ਦੇ ਸਕਦਾ ਆ ਜਦ ਕਿ ਜਿਹੜੀਆਂ ਕੋਰਟਸ ਆ ਉਹਨਾਂ ਦਾ ਕੰਮ ਹੁੰਦਾ ਆ ਵੀ ਇਹ ਬੰਦੇ ਨੂੰ ਸਜ਼ਾ ਦੇਣੀ ਆ ਨਹੀਂ ਦੇਣੀ, ਉਹਨਾਂ ਨੇ ਸਾਰਾ ਕੁਝ ਦੇਖਣਾ ਹੁੰਦਾ ਹੈਗਾ ਆ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆ 2017 ਤੋਂ ਲੈ ਕੇ ਭਾਰਤ ਦੇ ਵਿੱਚ ਮਾਰਚ 2017 ਤੋਂ ਲੈ ਕੇ ਸਤੰਬਰ 2023 ਤੱਕ ਪੁਲਿਸ ਨੇ 5591 ਸਸਪੈਕਟਡ ਕ੍ਰਿਮੀਨਲਸ ਜੋ ਆ ਉਹਨਾਂ ਨੂੰ ਮਾਰੇ ਹੈਗੇ ਆ। 190 ਪੁਲਿਸ ਐਕਸ਼ਨ ਦੇ ਵਿੱਚ ਮਾਰੇ ਗਏ ਆ।
ਸੋ ਇਹ ਤੁਹਾਨੂੰ ਪਤਾ ਹੀ ਆ, ਉਹ ਸਾਰਿਆਂ ਨੂੰ ਆ ਸਿੱਖਾਂ ਨੂੰ ਤਾਂ ਉਹੀ ਕਹਿ ਦਿੰਦੇ ਆ ਵੀ ਦੇਖੋ ਜੀ ਸਿੱਖ ਅੱਤਵਾਦੀ ਆ, ਮੁਸਲਮਾਨ ਅੱਤਵਾਦੀ ਹੈਗੇ ਆ। ਸੋ ਉੱਥੇ ਕੋਈ ਉਹਨਾਂ ਨੂੰ ਪ੍ਰੂਵ ਤਾਂ ਕਰਨਾ ਨਹੀਂ ਪੈਂਦਾ, ਸਰਟੀਫਿਕੇਟ ਤਾਂ ਕਿਸੇ ਤੋਂ ਲੈਣਾ ਨਹੀਂ ਪੈਂਦਾ, ਨਾ ਹੀ ਮੀਡੀਆ ਨੂੰ ਲੈਣਾ ਪੈਂਦਾ ਹੈਗਾ ਆ। ਸੋ ਇਹਦੇ ਵਿੱਚ ਵਾਚ ਗਰੁੱਪ ਜੋ ਹੈਗਾ ਆ ਉਹ ਕਹਿੰਦੇ ਆ ਵੀ ਇੰਡੀਅਨ ਅਥਾਰਟੀ ਨੂੰ ਇੱਕਦਮ ਰੁਕਣਾ ਚਾਹੀਦਾ ਆ, ਸਟਾਪ ਕਰਨਾ ਚਾਹੀਦਾ। ਉਹਨਾਂ ਐਕਟਿਵਿਸਟ ਜਾਂ ਡਿਸੈਂਡੈਂਟਸ ਜੋ ਹੈਗੇ ਆ, ਡਿਸੀਡੈਂਟਸ ਆ, ਚਾਹੇ ਉਹ ਇੰਡੀਆ 'ਚ ਆ ਚਾਹੇ ਅਬਰੋਡ ਆ, ਕਿਸੇ ਤਰ੍ਹਾਂ ਉਹਨਾਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਉਹ ਇੰਡੀਆ ਵਾਲੇ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਮਝਦੇ ਆ ਤੇ ਉੱਥੇ ਫਰੀडम ਆਫ ਸਪੀਚ ਵੀ ਹੈਗੀ ਆ ਤੇ ਹਰ ਇੱਕ ਬੰਦੇ ਦਾ ਹੱਕ ਵੀ ਹੈਗਾ। ਜੇ ਇੱਕ ਹਿੰਦੂ ਕਹਿ ਰਿਹਾ ਆ ਵੀ ਅਸੀਂ ਭਾਰਤ ਨੂੰ ਹਿੰਦੂਆਂ ਦਾ ਦੇਸ਼ ਬਣਾਉਣਾ ਆ, ਇਹ ਹਿੰਦੂਆਂ ਦਾ ਮੁਲਕ ਹੋਊਗਾ, ਤੇ ਜੇ ਕੋਈ ਸਿੱਖ ਕਹਿ ਸਕਦਾ ਵੀ ਸਾਡਾ ਆਪਣਾ ਰਾਜ ਹੋਣਾ ਚਾਹੀਦਾ, ਤੇ ਉਹਦਾ ਮਤਲਬ ਇਹ ਨਹੀਂ ਵੀ ਸਿੱਖ ਨੂੰ ਚੱਕ ਕੇ ਤੁਸੀਂ ਜੇਲ੍ਹ 'ਚ ਦੇ ਦਿਓ ਤੇ ਹਿੰਦੂ ਜਿਹੜਾ ਤੁਹਾਡਾ ਉਹ ਦਰਬਾਰ ਸਾਹਿਬ ਦੇ ਬਾਹਰ ਆ ਕੇ ਵੀ ਕਹਿ ਜਾਏ ਵੀ ਅਸੀਂ ਜੀ ਹਿੰਦੂਆਂ ਦਾ ਜਿਹੜਾ ਰਾਜ ਆ ਉਹ ਸਥਾਪਿਤ ਕਰਨਾ ਹੈਗਾ ਆ। ਸੋ ਇਹ ਸਿਚੁਏਸ਼ਨ ਉੱਥੇ ਦੀ ਬਣੀ ਹੋਈ ਆ। ਮਿਸਟਰ ਪੀਅਰਸਨ ਜੋ ਆ ਉਹ ਇਹ ਕਹਿ ਰਹੇ ਆ ਵੀ ਇੰਡੀਅਨ ਗਵਰਨਮੈਂਟ ਨੂੰ ਬਹੁਤ ਕੁਝ ਕਰਨਾ ਪਊਗਾ। ਇਹ ਨਹੀਂ ਵੀ ਹਾਂ ਜੀ ਅਸੀਂ ਨਾ ਕਰਤੀ ਜਸਟ ਟੂ ਇਸ਼ੂ ਡਿਨਾਈਲਸ, ਵੀ ਜਿਹੜਾ ਵੀ ਤੁਹਾਨੂੰ ਅਲੈਜ ਕੀਤਾ ਗਿਆ ਉਹਦੇ ਸੰਬੰਧ ਦੇ ਵਿੱਚ, ਚਾਹੇ ਉਹ ਘਰ ਕੀਤਾ ਤੁਸੀਂ, ਚਾਹੇ ਉਹ ਬਾਹਰ ਕਿਸੇ ਮੁਲਕ 'ਚ ਕੀਤਾ ਆ, ਉਸ ਨੂੰ ਪੂਰਾ ਜਿਹੜਾ ਆ ਇਨਵੈਸਟੀਗੇਟ ਕਰਕੇ ਫੇਰ ਹੀ ਤੁਹਾਨੂੰ ਜਵਾਬ ਦੇਣਾ ਪਊਗਾ, ਨਾ ਕਿ ਵੀ ਬਿਨਾਂ ਕਿਸੇ ਗੱਲ ਤੇ ਉਹੀ ਇੱਕਦਮ ਤੁਸੀਂ ਜਿਹੜੀਆਂ ਆ ਸਟੇਟਮੈਂਟਾਂ ਇਸ਼ੂ ਕਰ ਦਿੰਦੇ ਹੈਗੇ ਆ। ਏਸ਼ੀਆ ਦੇ ਡਾਇਰੈਕਟਰ ਹਿਊਮਨ ਰਾਈਟਸ ਵਾਚ ਦੇ ਐਲੈਨੀ ਪੀਅਰਸਨ ਆ, ਉਹਨਾਂ ਨੇ ਅੱਜ ਇਹ ਜਿਹੜੀ ਸਟੇਟਮੈਂਟ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਤੇ ਗੁਰਪ੍ਰਤਪਾਲ ਸਿੰਘ ਪੰਨੂ ਹੋਣਾ ਦੇ ਸੰਬੰਧ ਦੇ ਵਿੱਚ ਜੋ ਨਿਖਲ ਗੁਪਤਾ ਨੂੰ ਅਰੈਸਟ ਕੀਤਾ ਗਿਆ ਉਹਦੇ ਸੰਬੰਧ ਦੇ ਵਿੱਚ, ਤੇ ਪਲੱਸ ਜਿਹੜੀਆਂ ਬਾਹਰ ਦੀਆਂ ਕੈਨੇਡਾ ਦੀ, ਅਮਰੀਕਾ ਦੀ, ਇੰਗਲੈਂਡ, ਆਸਟ੍ਰੇਲੀਆ ਦੀ ਸਰਕਾਰਾਂ ਨੇ ਜੋ ਇਲਜ਼ਾਮ ਲਾਏ ਹੈਗੇ ਆ ਉਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਇੰਡੀਅਨ ਅਥਾਰਟੀਜ਼ ਵਾਰ-ਵਾਰ ਆਪਣੇ ਪੁਲਿਸ ਤੇ ਮਿਲਟਰੀ ਪਰਸਨਸ ਨੂੰ ਅਕਾਊਂਟੇਬਲ ਹੋਣ ਤੋਂ ਫੇਲ ਹੁੰਦੇ ਰਹੇ ਹੈਗੇ। ਬਚਾ ਰਹੀ ਹੈ ਉਹਨਾਂ ਨੂੰ ਵੀ ਜੋ ਕਰਤੂਤਾਂ ਕਰ ਰਹੇ ਆ ਉਹਦਾ ਕੋਈ ਜਵਾਬਦੇਹੀ ਨਹੀਂ ਆ। ਸੋ ਇੰਡੀਆ ਦੇ ਸੁਪਰੀਮ ਕੋਰਟ ਦੇ ਵਿੱਚ ਹੇਬਸ ਕਾਰਪਸ ਪਲੀ ਜਿਹੜੀ ਆ ਉਹ ਹੁਣ ਪਾਈ ਗਈ ਹੈਗੀ ਆ ਨਿਖਿਲ ਗੁਪਤਾ ਨੂੰ, ਜਿਹੜਾ ਉਹ ਲੈ ਕੇ ਹੁਣ ਤੁਸੀਂ ਦੇਖੋ ਵੀ ਘਰੇ ਕੋਈ ਤੇ ਘਰ ਕੀ ਜਿਹੜਾ ਹੋ ਰਹੇ ਆ, ਤੇ ਸੁਪਰੀਮ ਕੋਰਟ ਦੇ ਵਿੱਚ ਹੇਬਸ ਕਾਰਪਸ ਪਟੀਸ਼ਨਾਂ ਜਿਹੜੀਆਂ ਆ ਉਹ ਪੈ ਰਹੀਆਂ ਆ ਉਸ ਨੂੰ ਬਚਾਉਣ ਦੇ ਲਈ। ਕੀ ਇਹਨਾਂ ਨੂੰ ਇਹ ਡਰ ਆ ਵੀ ਭਾਈ ਇਹਦੇ ਫੜੇ ਜਾਣ ਦੇ ਨਾਲ ਹੋਰ ਕਈ ਕੁਛ ਨੰਗਾ ਹੋ ਜਾਣਾ ਆ, ਤਾਂ ਉਸ ਨੂੰ ਬਚਾਉਣ ਦੀ, ਚੈੱਕ ਰਿਪਬਲਿਕ ਤੋਂ ਇੱਥੇ ਲਿਆਉਣ ਦੀ ਜਿਹੜੀ ਆ ਉਹ ਕਵਾਇਦ ਆ ਵੀ ਇੰਡੀਆ ਤੋਂ ਵੀ ਇੰਡੀਆ ਨੂੰ ਲੈ ਆਂਦਾ ਜਾਵੇ ਇਸ ਤੋਂ ਪਹਿਲਾਂ ਵੀ ਅਮਰੀਕਾ ਵਾਲਿਆਂ ਦੇ ਹੱਥੇ ਜਿਹੜਾ ਇਹ ਲੱਗ ਜਾਵੇ। ਸੋ ਹੁਣ ਦੇਖੋ ਅੱਗੇ ਕਿੱਦਾਂ ਓਵਰਆਲ ਪੂਰਾ ਪਲੇ ਆਊਟ ਹੁੰਦਾ ਆ, ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਕਿਤੇ ਨਾ ਕਿਤੇ ਜ਼ਰੂਰ ਹਰਜੋਤ ਸਿੰਘ ਜੀ ਇਹ ਸਾਫ਼ ਹੀ ਕਲੀਅਰ ਹੋ ਰਿਹਾ ਆ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਸ਼ਮੂਲੀਅਤ ਰਹੀ ਆ ਇਹ ਪੂਰੀ ਕਤਲੋਗਾਰਤ ਦੇ ਵਿੱਚ, ਤੇ ਉਸ ਨੂੰ ਢੱਕਣ ਦੇ ਲਈ, ਉਸ ਨੂੰ ਉਸ ਦਾ ਪਰਦਾਫਾਸ਼ ਪੂਰਾ ਨਾ ਹੋ ਜਾਵੇ ਹੋਰ ਕੌਣ ਇਨਵੋਲਵ ਸੀਗੇ, ਉਸ ਨੂੰ ਬਚਾਉਣ ਦੇ ਲਈ ਇਦਾਂ ਦੀਆਂ ਜਿਹੜੀਆਂ ਪਟੀਸ਼ਨਾਂ ਆ ਉਹ ਪਾਈਆਂ ਜੀ ਜਾ ਸੋ ਰਹੀਆਂ। ਕੱਲੀ ਉੱਥੇ ਦੀ ਸਰਕਾਰ ਨਹੀਂ ਹੈ, ਆਪਾਂ ਦੇਖਦੇ ਹੀ ਆ ਉੱਥੇ ਦਾ ਜਿਹੜਾ ਮੀਡੀਆ ਆ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਬਦਨਾਮ ਕਰਦਾ ਹੈਗਾ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਕੈਨੇਡਾ ਤੋਂ ਇੱਕ ਜਿਹੜਾ ਬੰਦਾ ਫੜਿਆ ਗਿਆ ਡਰੱਗ ਦੇ ਵਿੱਚ, ਤਾਂ ਕਿਸ ਤਰ੍ਹਾਂ ਉਹਦਾ ਨਾਮ ਵੀ ਹਿੰਦੂਆਂ ਵਾਲਾ ਆ ਹਨਾ, ਤੇ ਉਹਦੇ ਦਸਤਾਰ ਪਾ ਕੇ ਤਾਂ ਉਹਨੂੰ ਕਹਿ ਰਿਹਾ ਵੀ ਸਿੱਖ ਫੜਿਆ ਗਿਆ ਹੈਗਾ ਹਨਾ, ਤੇ ਸਾਰੇ ਹੈਡਿੰਗ ਜੋ ਇੰਡੀਆ ਦੇ ਮੀਡੀਆ ਨੇ ਲਾਏ ਆ ਵੀ ਜੀ ਸਿੱਖ ਸਮਗਲਰ ਜੋ ਸੀ ਉਹ ਉੱਥੋਂ ਕੈਨੇਡਾ ਤੋਂ ਭੱਜ ਗਿਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਉੱਥੇ ਦਾ ਜਿਹੜਾ ਮੀਡੀਆ ਆ, ਪੰਜਾਬੀ ਮੀਡੀਆ ਵੀ ਜਗਬਾਣੀ ਵਰਗਾ ਵੀ ਜਿਹੜੇ ਅੱਗਬਾਣੀ ਹੈਗੇ ਆ ਉਹਨਾਂ ਨੇ ਵੀ ਹੈਡਿੰਗ ਲਾ ਕੇ ਇਦਾਂ ਦੇ ਜਿਹੜੇ ਆ ਅਖਬਾਰਾਂ 'ਚ ਛਾਪੇ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।